ਅੱਛਾ ਉਹ ਫਿਰ ਚਾਚਾ ਬਾਲਟੀਆਂ ਦੇ ਉੱਤੇ ਭਰ ਕੇ ਤੇ ਉਹ ਭਰ ਕੇ ਪੌਦਿਆਂ ਨੂੰ ਪਾਣੀ ਦੇਣ ਦਾ ਗਰੀਬਤ ਹੈ। ਹਾਂ ਹੁਣ ਕਿਸੇ ਆਖਿਆ 35-40 ਸਾਲ ਹੋ ਗਿਆ ਨਹਿਰ ਸੁੱਕੀ ਨੂੰ ਅੱਛਾ ਤੇ ਰੋਟੀ ਖਾਣ ਦੀ ਪੂਰੀ ਨਹੀਂ ਹੁੰਦੀ ਹਾਂ ਤੇ ਇਤਨੇ ਖਰਚੇ ਕਿੱਥੋਂ ਕਰੀਏ। ਰਿਕਸ਼ਾ ਲੈਨੇ ਰਿਕਸ਼ਾ ਮੁੱਕੀ ਵੀ ਹੁੰਦੀ। ਮੁੱਕੀ ਮੈਨੂੰ ਐਡਾ ਚਾਅ ਚੜਿਆ ਹੈ ਨਾ ਜੀ ਨਸੂੜੇ ਵੇਖ ਕੇ। ਹਾਂਜੀ ਆ ਦੇਖੋ ਜੀ ਨਸੂੜਾ ਹਾਂ ਦੇ ਕੀ ਬਾਤ ਅੰਗੂਰਾਂ ਦੀ ਵੇਲ ਆ ਤੇ ਰੁੱਗ ਭਰ ਕੇ ਦੇ ਰਹੀ ਹੈ। ਵਾਕਈ ਜਿਹੜਾ ਨਾ ਜੀ ਭਾਈ ਹੁਣ ਕਹਿੰਦੇ ਨੇ ਵੀ ਇੱਕੋ ਹੀ ਗੁੱਛਾ ਰਜਾ ਦਿੰਦਾ ਹੈ। ਇੱਕੋ ਗੁੱਛਾ ਰਜਾ ਜਾਂਦਾ ਜਦੋਂ ਪੱਕ ਜਾਂਦਾ। ਹਾਂ ਇੱਕੋ ਹੀ ਗੁੱਛਾ ਹੈ ਸਾਰਾ। ਮਾਸ਼ਾਅੱਲਾ। ਇੱਕ ਬਾਬਾ ਮੈਂ ਇੱਕ ਖਾ ਕੇ ਵੇਖਾਂ। ਖਾ ਕੇ 5 ਦਾਣੇ ਖਾ ਲਓ। ਅੱਛਾ ਜਿਉਂਦੇ ਰਹੋ ਇਹ ਕੀ ਕੀਤਾ? ਇਹ ਵੱਡੀ ਲਾਚੀ ਇਹ ਵੱਡੀ ਇਲਾਚੀ ਛੋਟੀ ਇਲਾਚੀ ਨਹੀਂ। ਅੱਛਾ ਅੱਛਾ ਹਾਂਜੀ ਹਾਂ ਹਾਂ ਵੱਡੀ ਇਲਾਚੀ। ਫਰਕ ਹੈ ਭਾਈ। ਅੱਛਾ ਫਲ ਲੱਗਾ। ਆ ਫਲ ਲੱਗਾ। ਕੀ ਬਾਤ ਜੀ ਇਹ ਆ ਦੇਸੀ ਅਨਾਰ ਹੈ। ਹਾਂ ਆਹਾ ਬਸ ਲਓ ਜੀ ਬਿਸਮਿਲ੍ਲਾ। ਅਸੀਂ ਜੀ ਹੁਣ ਤੁਹਾਨੂੰ ਇਹ ਕੇਲਾ ਜੀ ਕੱਚਾ ਕੇਲਾ ਤੁਸੀਂ ਕਦੀ ਵੇਖਿਆ ਖੋਲ ਕੇ ਵੇਖਿਆ ਜੀ ਮੈਂ ਵਿਖਾਣਾ ਤੁਹਾਨੂੰ ਅੱਜ। ਇਹਦਾ ਜਿਹੜੀ ਸੀ ਨਾ ਜੀ ਲੱਕੜੀ ਹਾਂਜੀ ਲੱਕੜੀ ਬੜੇ ਕੰਮ ਦੀ ਸੀਗੀ। ਉਦੋਂ ਹਰ ਬੰਦੇ ਕੋਲ ਹਲ ਸੀ, ਪਜਾਲੀਆਂ ਸੀ, ਢੱਗੇ ਸੀ, ਜ਼ਿਮੀਂਦਾਰਾ ਸੀ। ਢੱਗੇ ਦਾ ਅੱਛਾ ਉਦੋਂ ਇਹਦੀ ਲੱਕੜ ਦਾ ਜੂੜਾ ਬਣਾਉਂਦੇ ਸੀ, ਪਜਾਲੀ ਬਣਾਉਂਦੇ ਸੀ। ਸਭ ਤੋਂ ਜ਼ਿਆਦਾ ਇਹ ਲੱਕੜ ਇਸਤੇਮਾਲ ਹੁੰਦੀ ਸੀ ਲਸੂੜੇ ਦੀ। ਵਾਹ ਵਾਹ 100 ਸਾਲ ਪੁਰਾਣਾ ਰੁੱਖ ਆ ਜਿਹੜਾ ਤੁਹਾਨੂੰ ਅਸੀਂ ਇਸ ਟਾਈਮ ਵਿਖਾਉਣ ਲੱਗੇ ਆ। ਇਹ ਗਵਾਹ ਤੁਹਾਨੂੰ ਪੇਸ਼ ਕਰਨ ਲੱਗੇ ਆ। ਗਵਾਹ ਪੇਸ਼ ਕੀਤਾ ਜਾਵੇ ਜੀ, ਵਿਖਾਇਆ ਜਾਵੇ ਵੀ ਇਹ 100 ਸਾਲ ਪੁਰਾਣਾ ਕਿੰਨੀਆਂ ਗੱਲਾਂ ਦਾ ਇਹ ਗਵਾਹ 100 ਸਦੀਆਂ ਜਿਹੜੀਆਂ ਨਾ ਉਹ ਇੱਕ ਸਦੀ ਜਿਹੜੀ ਆ ਉਹ ਨੰਗੀ ਆ ਇਹਦੀ ਅੱਖਾਂ ਦੇ ਸਾਹਮਣੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਸ਼ੈ ਸਾਂਭੀ ਨਾ ਆਪਣੀ ਤੇ ਚੋਰਾਂ ਗਾਲੀ ਦੇ। ਬਈ ਜਿਹੜੀ ਬੰਦੇ ਆਪਣੀ ਸ਼ੈ ਦੀ ਸਾਂਭ ਨਹੀਂ ਕਰਦੇ, ਬਈ ਜਿਹੜੀ ਸ਼ੈ ਜਿੱਥੇ ਪਈ ਆ ਜੇ ਕੋਈ ਮੰਗ ਕੇ ਲੈ ਗਿਆ ਮੁੜ ਕੇ ਪੁੱਛਣੀ ਨਹੀਂ ਤੇ ਬੇਗੌਰੀ ਕਰਨੀ ਤੇ ਫਿਰ ਇਤਰਾਜ਼ ਦੇਣਾ ਲੋਕਾਂ ਨੂੰ। ਅਸੀਂ ਆਪ ਦੀ ਅਸਲ ਨੂੰ ਪਿਛਾਂ ਛੱਡ ਕੇ ਆ ਗਏ। ਮੈਂ ਕਹਿੰਦਾ ਇਦਾਂ ਹੋਈ ਹੈ ਸਾਡੇ ਨਾਲ ਵੀ ਜਿੱਦਾਂ ਕਿਤੇ ਖੁਸ਼ੀ ਗਮੀ ਤੇ ਜਾਣਾ ਹੋਵੇ ਨਾ ਪਰਾਹੁਣਚਾਰੀ ਆ ਨਿੱਕੇ ਹੁੰਦੇ ਨਾਨਕਿਆਂ ਤੇ ਜਾਂਦੇ ਸੀ ਤੇ ਉਹ ਬੜੀ ਚਾਅ ਦੇ ਵਿੱਚ ਗੰਢੋਰੀਆਂ ਬਣੀਆਂ, ਕਿਸੇ ਮੋਮੀ ਲਿਫਾਫੇ 'ਚ ਕੱਪੜਾ ਜੁੱਤੀ ਪਾ ਲਿਆ, ਕਿਸੇ 'ਚ ਅਚਾਰ ਆ, ਕਿਸੇ 'ਚ ਗੋੜਾ ਵੀ ਫਲਾਣੀ ਥਾਂ ਚੱਲੇ ਆ ਤੇ ਉਹ ਕਾਹਲ ਦੇ ਵਿੱਚ ਬੰਦਾ ਕੋਈ ਲਿਫਾਫਾ ਭੁੱਲ ਜਾਂਦਾ ਸੀ। ਉਹ ਰਾਹ 'ਚ ਜਾ ਕੇ ਚੇਤੇ ਆਉਂਦਾ ਸੀ ਵੀ ਉਹ ਅਸੀਂ ਉਹ ਫਲਾਣਾ ਲਿਫਾਫਾ ਤਾਂ ਘਰੇ ਰਹਿ ਗਿਆ, ਉਹ ਤਾਂ ਯਾਦ ਨਹੀਂ ਰਿਹਾ। ਅਸੀਂ ਤਰੱਕੀ ਦੀ ਕਾਹਲ ਦੇ ਵਿੱਚ ਤੇ ਦੌਰ ਜਦੀਦ ਦੀ ਭੁੱਖ ਦੇ ਵਿੱਚ ਬਈ ਦੂਸਰਿਆਂ ਦੀ ਰੀਸ ਕਰਦੇ ਨਾ ਬਹੁਤ ਸਾਰਾ ਸਮਾਨ ਅਸੀਂ ਵੀ ਪਿਛਾਂ ਭੁੱਲ ਗਏ ਜਿਹੜਾ ਸਾਡੇ ਚੇਤੇ ਨਹੀਂ ਰਿਹਾ। ਐਸੀਆਂ ਸ਼ਾਮਾਂ ਜਿਹੜੀਆਂ ਮੈਂ ਗਿਣਾ ਤੇ ਖਬਰੇ ਮੈਨੂੰ ਸ਼ਾਮ ਹੋ ਜਾਵੇ ਜਿਹੜੀਆਂ ਅਸੀਂ ਪਿਛਾਂ ਛੱਡ ਆਏ, ਪਰ ਉਹ ਨਹੀਂ ਛੱਡਣੀਆਂ ਚਾਹੀਦੀਆਂ ਸੀ। ਉਹ ਸਾਨੂੰ ਨਾਲ ਲੈ ਕੇ ਗੰਢੋਰੀ ਬੰਨ੍ਹ ਕੇ ਸਾਨੂੰ ਨਾਲ ਲੈ ਕੇ ਤੁਰਨਾ ਪੈਣਾ ਸੀ, ਚਾਹੇ ਅਸੀਂ ਜਿੰਨੇ ਵੀ ਤਰੱਕੀ ਕਰ ਜਾਂਦੇ, ਪਰ ਅਸੀਂ ਨਾਲ ਲੈ ਕੇ ਤੁਰੇ ਨਹੀਂ। ਕਿਤੇ ਉਹ ਸ਼ੈ ਕੋਈ ਲੱਭੇ ਨਾ ਤਾਂ ਉਹ ਬੜਾ ਕਲੇ ਨੂੰ ਰੁੱਗ ਪੈਂਦਾ ਵੀ ਯਾਰ ਆਹ ਸ਼ੈ ਤਾਂ ਹਰ ਮਰੱਬੇ ਹਰ ਥਾਂ। ਹੁਣ ਆਪਾਂ ਰੁੱਖਾਂ ਦੀ ਗੱਲ ਕਰ ਲੈਂਦੇ ਹਾਂ ਵੀ ਅਸੀਂ ਇਸ ਟਾਈਮ ਜਿਹੜੇ ਰੁੱਖ ਥੱਲੇ ਖਲੋਤੇ ਹਾਂ, ਤੁਸੀਂ ਦੇਖ ਰਹੇ ਹੋ ਵੀ ਇਹ ਰੁੱਖ ਲਸੂੜੇ ਦਾ ਜੀ ਤੇ ਕਦੀ ਇਹ ਲਸੂੜਾ ਹਰ ਡੇਰੇ ਤੇ ਹਰ ਮਰੱਬੇ ਹਰ ਖਾਲੇ ਹਰ ਬੰਨੇ ਤੇ ਹੁੰਦਾ ਸੀ ਤੇ ਬੰਦੇ ਜਿਹੜੇ ਇਸ ਮੌਸਮ 'ਚ ਆਉਂਦੇ ਸੀ ਤੇ ਕੋਈ ਸੇਰ ਲਸੂੜਾ ਲੈ ਗਿਆ, ਕੋਈ 2 ਸਿਰ ਲੈ ਗਿਆ, ਜਾ ਕੇ ਬੰਦੇ ਅਚਾਰ ਪਾਉਂਦੇ ਸੀ। ਜੀ ਪੱਕੇ ਲਸੂੜੇ ਖਾਣ ਦਾ ਇੱਕ ਆਪਣਾ ਸਵਾਦ ਸੀ। ਹਰ ਬੰਦੇ ਦੀ ਕੋਈ ਨਾ ਕੋਈ ਯਾਦ ਜ਼ਰੂਰ ਜੁੜੀ ਹੋਣੀ ਇਸ ਲਸੂੜੇ ਦੇ ਨਾਲ ਜਿਸ ਲਸੂੜੇ ਹੇਠ ਅਸੀਂ ਖਲੋਤੇ ਹਾਂ। ਤੇ ਅੱਜ ਇਹ ਲਸੂੜਾ ਲੱਭਣ ਵਾਸਤੇ ਸਾਨੂੰ ਇੱਥੇ ਰਾਵੀ ਦੇ ਮੁੱਢ ਆਉਣਾ ਪਿਆ। ਅੱਗੇ ਤੂੰ ਆਪ ਹਿਸਾਬ ਲਾ ਲਾ ਵੀ ਅਸੀਂ ਕਿਹੜੀ ਤਰੱਕੀ ਕੀਤੀ, ਅਸੀਂ ਕਿਹੜੀਆਂ ਛਾਲਾਂ ਮਾਰੀਆਂ, ਵੀ ਅਸੀਂ ਕਿਹੜੀ ਗੰਢੋਰੀ ਪਿਛਾਂ ਭੁੱਲ ਕੇ ਆ ਗਏ। ਉਹ ਲਸੂੜਾ ਲੱਭਣ ਵਾਸਤੇ ਅਸੀਂ ਆਪਣੇ ਵਸੇਬ 'ਚ ਹੀ ਖਲੋਤੇ ਹਾਂ। ਰਾਵੀ ਦੇ ਵਸੇਬ 'ਚ ਇਸ ਟਾਈਮ ਰਾਵੀ ਦੇ ਮੁੱਢ 'ਤੇ ਖਲੋਤੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਵੱਡੇ ਭਰਾ ਇਬਨ ਹਸਨ ਦੇ। ਇਬਨ ਹਸਨ ਸਾਹਿਬ ਤੁਹਾਨੂੰ ਪਤਾ ਸਾਡੀ ਸਲਾਬ ਦੀ ਟੀਮ ਦੇ ਮੈਂਬਰ ਆ ਜੀ। ਇਹਨਾਂ ਨੇ ਦਰਿਆ ਰਾਵੀ ਦੇ ਉੱਤੇ ਡਿਊਟੀ ਇਹਨਾਂ ਨੇ ਦਿੱਤੀ ਸੀ। ਅੱਲਾਹ ਤੁਹਾਨੂੰ ਸਲਾਮਤ ਰੱਖੇ। ਇਬਨ ਹਸਨ ਨੂੰ ਟੈਲੀਫੋਨ ਕੀਤਾ ਸਾਡੇ ਵਾਲੇ ਪਾਸੇ ਨਾ ਜੀ। ਉਹ ਮੈਂ ਫਿਰ ਚਾਚੇ ਨਾਲ ਗੱਲ ਕਰਦਾ ਤੁਹਾਨੂੰ ਦੱਸੂਗਾ ਵੀ ਲਸੂੜਾ ਕਿਉਂ ਮੁੱਕਿਆ। ਉਹਦੀ ਇੱਕ ਗੱਲ ਵੀ ਪਿੱਛੇ ਹੈ। ਇੱਕ ਤਾਂ ਅਸੀਂ ਬੇਗੌਰੀ ਕੀਤੀ ਨਾ, ਇੱਕ ਪਿੱਛੇ ਗੱਲ ਵੀ ਹੈ ਸੀ। ਤੇ ਉਹ ਮੈਂ ਇਬਨ ਹਸਨ ਨੂੰ ਟੈਲੀਫੋਨ ਕੀਤਾ ਵੀ ਯਾਰ ਲਸੂੜਿਆਂ ਦਾ ਮੌਸਮ ਆ, ਵੀ ਸਾਨੂੰ ਲਸੂੜਾ ਤਾਂ ਕਿਤੇ ਲੱਭਾ ਕੇ ਦੇ। ਉਹਨੇ ਉਸੇ ਟਾਈਮ ਨਾ ਦੱਸਿਆ ਚਾਚੇ ਦਾ ਵੀ ਬੰਦਾ ਇੱਕ ਸ਼ੌਕੀਨ ਆ ਸਾਡੇ ਕੋਲ ਰੁੱਖਾਂ ਨਾਲ ਪਿਆਰ ਕਰਨ ਵਾਲਾ, ਤੇ ਉਹ ਅੱਜ ਵੀ ਰੁੱਖ ਬੜੇ ਕੀਮਤੀ ਰੁੱਖ ਲਾਈ ਬੈਠਾ। ਤੇ ਉਹ ਬੰਦੇ ਨਾਲ ਵੀ ਤੁਹਾਡੀ ਗੱਲ ਕਰਾਂਗੇ। अस्सलाम वालेकुम जी। वालेकुम सलाम। चाचा की हाल? अल्लाह पाक दा शुक्र है जी। चाचा तेरा ਨਾਂ ਕੀ? मोहम्मद इकबाल। ਮੁਹੰਮਦ ਇਕਬਾਲ। ਚਾਚਾ ਬਾਲਾ ਵੀ ਕਿੱਦਾਂ ਇਹ ਤੇ ਅੱਜ ਵੀ ਲਸੂੜਾ ਸਾਂਭ ਕੇ ਬੈਠਾ? ਇਹ ਜੀ ਬੜੇ ਵਕਤ ਨਾ ਹੁੰਦਾ। ਹਾਂ ਇਹ ਸੌਖਾ ਨਹੀਂ ਹੁੰਦਾ ਦੀ। ਇੱਕ ਤੇ
ਦੇਰ ਸੇ ਹੁੰਦਾ, ਹਾਂ ਇਹ ਜਲਦੀ ਨਹੀਂ ਹੁੰਦਾ ਇਹ ਜਲਦੀ। ਪੌਦਾ, ਇਹ ਦੇਰ ਸੇ ਹੁੰਦਾ, ਦੇਰ ਸੇ ਫੜ ਲੈਂਦਾ। ਹਾਂ ਇਹਦੀ ਉਮਰ ਕਿੰਨੀ ਕੁ ਹੋਣੀ ਹੈ ਇਸ ਇਹਦੀ ਜਾਂਦੇ ਜਾਂਦੇ 10-12 ਸਾਲ ਹੋ ਗਈ। ਆ ਮੁੱਢ ਦਿਖਾਇਓ ਜੀ। ਹਾਂ ਇਹਦੇ ਮੁੱਢ ਦੀ ਪਛਾਣ ਆਪਣੀ ਹੈ, ਲਸੂੜੀ ਹੋਵੇ ਲਸੂੜਾ ਹੋਵੇ, ਹਾਂਜੀ। ਇਹਦਾ ਬੱਗਾ ਜਾਂ ਮੁੱਢ ਹੁੰਦਾ ਤੇ ਆਪਣਾ ਡਿਜ਼ਾਈਨ ਹੈ ਇਹਦਾ। ਹਾਂਜੀ ਅੱਜ ਦੇ ਪਿੱਛੇ ਜਾ ਇੱਦਾਂ ਹੀ ਲਸੂੜਾ ਖੜਾ ਜੀ। ਅੱਛਾ ਇਹ ਦੋ ਖਲੋਤੇ ਦੋ ਆ। ਖੜੇ ਗਏ, ਤੀਸਰਾ ਛੋਟਾ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਹਾਂ ਤੀਸਰਾ ਦਰਮਿਆਨ ਵਾਲਾ ਦੋ ਲਸੂੜਾ। ਅੱਛਾ ਕਿੰਨੀ ਉਮਰ ਬਾਬਾ ਜੀ ਦੱਸ ਦੇ? ਇਹਦੀ ਹੈ 12 ਸਾਲ 12 ਸਾਲ। ਸਾਲ। ਅੱਛਾ ਤੁਸੀਂ ਹੋਰ ਵੀ ਰੁੱਖਾਂ ਦਾ ਸ਼ੌਕ ਕੀਤਾ ਹੈ? ਹਰ ਮਨਕ ਦਾ ਸ਼ੌਕ ਕੀਤਾ ਜੀ। ਵਾਹ 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 ਵਾਹ। ਕੀ ਬਾਤ, ਕੀ ਬਾਤ। ਅੱਛਾ ਜਿਵੇਂ ਤੁਸੀਂ ਅੱਗੇ ਦੱਸਦੇ ਪਏ ਸੀ ਵੀ ਇੱਥੇ ਬਾਗ ਸੀਗਾ। ਬਾਗ ਸੀ, ਮਿੱਠਾ ਸੀ, ਅਮਰੂਦ ਸੀ, ਆੜੂ ਸੀ, ਸੇਬ ਸੀ, ਬਾਕੀ ਉਹ ਖਤਮ ਹੋ ਗਏ। ਹੁਣ ਕਿਸੇ ਆ ਕਿਆ ਮਾਲ ਬਾਕੀ ਕੇਲਾ ਸੀ, ਮੇਰਾ ਪੂਰਾ ਬਾਗ ਕੇਲੇ ਦਾ ਸੀ। ਅੱਛਾ ਉਹ ਫਿਰ ਕਿੱਧਰ ਗਿਆ? ਬਾਗ ਕੋਈ ਕੇਲਾ ਖੜਾ ਹੈ, ਅੱਛਾ। ਕੋਈ ਖਤਮ ਹੋ ਗਿਆ। ਹਾਂ, ਪਾਣੀ ਦੀ ਕਮਜ਼ੋਰੀ ਤੇ ਖਤਮ ਹੋ ਗਿਆ, ਪਾਣੀ ਨਹੀਂ ਮਿਲਦਾ। ਅੱਛਾ ਪਾਣੀ ਦੀ ਖਿੱਲਾ ਤੋਂ ਤੇ ਬਾਗ ਵੀਰਾਨ ਹੋ ਗਿਆ। ਨਹੀਂ ਪਾਣੀ ਦੇ ਮੁੱਢ 'ਚ ਤੁਸੀਂ ਬੈਠੇ ਆ, ਦਰਿਆ 'ਚ ਤੁਸੀਂ। ਦਰਿਆ ਤੇ ਬੈਠਿਆਂ ਪਰ ਤੇਲ ਮਹਿੰਗਾ ਹੈ। ਹਾਂ ਨਹੀਂ ਨਹਿਰ ਦਾ ਪਾਣੀ ਕੋਈ ਨਹਿਰ ਦਾ 35-40 ਸਾਲ ਹੋ ਗਿਆ, ਨਹਿਰਾਂ ਖਤਮ ਹੋ ਗਈਆਂ। ਹਾਂਜੀ ਦੇਖੋ ਨਾ ਜੀ ਇਹ ਇੱਕ ਨੁਕਤੇ ਦੀ ਗੱਲ ਆ ਇਹ ਵੀ ਤੇ ਹੱਥਾਂ ਤੇ ਨਲਕਿਆਂ ਤੇ ਪਾਣੀ ਭਰ ਕੇ ਤੇ ਪੌਦਿਆਂ ਨੂੰ ਅਸੀਂ ਪੈਂਦੇ ਸੀ। ਅੱਛਾ ਜੀ ਹਾਂਜੀ ਐਡਾ ਸ਼ੌਕ ਦੀ ਇਹਦੇ ਸ਼ੌਕ ਕਰਦੇ ਸੀ। ਵਾਹ ਵਾਹ ਵਾਹ। ਹਾਂ ਹੁਣ ਕਿਸੇ ਆਖਿਆ 35-40 ਸਾਲ ਹੋ ਗਿਆ ਨਹਿਰ ਸੁੱਕੀ ਨੂੰ, ਅੱਛਾ ਤੇ ਰੋਟੀ ਖਾਣ ਦੀ ਪੂਰੀ ਨਹੀਂ ਹੁੰਦੀ। ਹਾਂ ਤੇ ਇਤਨੇ ਖਰਚੇ ਕਿੱਥੋਂ ਕਰੀਏ? ਰਿਕਸ਼ਾ ਲੈਨੇ, ਰਿਕਸ਼ਾ ਮੁੱਕੀ ਵੀ ਹੁੰਦੀ। ਮੁੱਕੀ ਹੁੰਦੀ ਇਹ ਤਾਂ ਇਦਾਂ ਹੀ ਹਾਲਾਤ। ਹਾਂਜੀ ਮਹਿੰਗਾਈ ਦਾ ਦੌਰ ਹੈ, ਹਾਂ ਤੇ ਪੌਦਿਆਂ ਨੂੰ ਬੜਾ ਔਖਾ ਪਾਲਨੇ ਆ। ਔਖਾ ਪਾਲਦੇ। ਹਾਂਜੀ ਚਾਚਾ ਇਕਬਾਲ ਇਹ ਲਸੂੜੇ ਮਾਸ਼ਾਅੱਲਾ ਲੱਗੇ ਹੋਏ ਆ। ਹਾਂਜੀ ਇਹ ਇਸ ਟਾਈਮ ਪੂਰੇ ਵੱਤਰ ਤੇ ਆ ਵੀ ਪੂਰੇ ਇਹ- 72 ਤੇ ਇਸ ਟਾਈਮ ਅਚਾਰ ਦੇ ਫੁੱਲ ਆ। ਤੇ ਚਾਚਾ ਕੋਈ ਸੇਰਕ ਸਾਨੂੰ ਦੇਂਗਾ? ਤੁਸੀਂ 10 ਕਿਲੋ ਲੈ ਜਾਓ ਜੀ। ਵਾਹ 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 ਕੀ ਬਾਤ। ਕੀ ਬਾਤ ਆ ਜੀ। ਵੈਸੇ ਰਾਵੀ ਦੇ ਲੋਕ ਦਿਲ ਨਹੀਂ ਨਹੀਂ ਖੁੱਲੇ ਦਿਲ ਵਾਲੇ। ਦਿਲ ਵਾਲੇ ਨੇ। ਹਾਂ ਇਹ ਬੱਬਰ ਸ਼ੇਰ ਹੈ ਜੀ। ਇਹ ਬੱਬਰ ਸ਼ੇਰ ਮੁੰਡਿਓ ਇੱਥੇ ਤੋੜੋ ਖਾਂ ਲਸੂੜੇ ਫਿਰ ਇੱਥੇ ਸਾਫੇ ਪਾ ਸਾਫੇ ਨਹੀਂ ਪਾਣਾ, ਹੋਰ ਲਪਾਓ। ਧੋ ਲਾਂਗੇ। ਵੈਸੇ ਨਹੀਂ ਉਦੋਂ ਲਾ ਲੈਣੇ। ਛਾਪਰ ਲੈ ਅੱਛਾ ਕੇ ਛਾਪਰ ਮੰਗਾ ਦਿਓ। ਮੰਗਾ ਦਿਓ ਜੀ ਇਹ ਤਾਂ ਬੜਾ ਨਾ ਹਾਂਜੀ ਇਹ ਅਚਾਰ ਜੀ ਏਡਾ। ਅਚਾਰ ਇਸ 72 ਤੇ ਸਹੀ ਹੈ। ਹਾਂਜੀ ਚਾਰ ਇਹਨਾਂ ਦਾ ਬੜਾ ਜ਼ਬਰਦਸਤ। ਵੈਸੇ ਅੰਜਮ ਭਾਈ ਪੁਰਾਣਾ ਜਿਹੜਾ ਲਸੂੜਾ ਹੁੰਦਾ ਹੈ ਨਾ, ਹਾਂਜੀ। ਉਹ ਦੱਸਦੇ ਨੇ ਕਿ ਅਚਾਰ ਇਤਨਾ ਜ਼ਬਰਦਸਤ ਬੰਦਾ ਹੈ ਨਾ, ਜ਼ਾਇਕੇ ਵਾਲਾ। ਉਹ ਤੁਹਾਨੂੰ ਪਿੱਛੇ ਲਸੂੜਾ ਵਿਖਾਇਆ, ਉੱਥੋਂ ਹੀ ਤੁਹਾਨੂੰ ਤੋੜ ਕੇ ਦਿਸਾ। ਉੱਥੇ ਮੇਰੇ ਖਿਆਲ ਆਣ ਹੁੰਦੇ। ਨਹੀਂ ਤੁਹਾਨੂੰ ਦਾਗ ਲੱਗ ਜਾਸਣ, ਦਾਗ ਲੱਗ ਕੱਪੜੇ ਡਾਂਗ ਲਾ ਇਹ 18 ਕਿਲੇ ਨੂੰ ਛਾਪਰ ਵਿੱਚ ਪਾ ਲਓ। ਆ ਜਾਂਦਾ ਛਾਪ। ਉਹਨੇ ਜੀ ਚੰਗਾ ਝੋਲੀ 'ਚ ਪਾ ਦੇਣਾ, ਉੱਤੇ ਥੋੜੀਆਂ ਡੰਡੀਆਂ ਤਰੋੜ ਕੇ ਝੋਲੀ 'ਚ ਕੱਟੋ ਚਾਚਾ। ਨਹੀਂ ਡੰਡੀ ਨਹੀਂ ਤੋੜਨੀ, ਇਹ ਲੇਸ ਲੱਗ ਜਾਸੀ। ਅੱਛਾ ਮੈਂ ਨਾ ਜੀ ਸਿਰਫ ਵਿਖਾਣਾ ਜੀ ਹਾਂਜੀ। ਇੱਕ ਨਸੂੜਾ ਜੀ। ਹਾਂਜੀ ਮੈਨੂੰ ਐਡਾ ਚਾਅ ਚੜਿਆ ਹੈ ਨਾ ਜੀ ਆ ਨਸੂੜੇ ਵੇਖ ਕੇ। ਹਾਂਜੀ ਆ ਦੇਖੋ ਜੀ ਨਸੂੜਾ ਇਹ ਪੱਕ ਕੇ ਐਡਾ ਮਿੱਠਾ ਨਾ ਜੀ, ਤੇ ਬੜਾ ਹਾਂ ਬੜਾ ਸਵਾਦੀ ਹੋ ਜਾਂਦਾ ਜੀ ਮਿੱਠਾ। ਇਹਦੀ ਗੁੱਦ ਬੜੀ ਹੁੰਦੀ। ਵਾਹ ਬਈ ਵਾਹ ਆ ਲੇਸ ਪੂਰੀ ਬਣੀ। ਵੈਸੇ ਆ ਗੁੱਦ ਆ ਸਾਰੀ। ਹਾਂਜੀ ਅੱਲਾਹ ਪਾਕ ਵੀ ਕੋਈ ਨੇਚਰਲੀ ਚੀਜ਼ ਹੈ। ਅੱਲਾਹ ਪਾਕ ਕਿਤਨੀਆਂ ਬਿਮਾਰੀਆਂ ਦੀ ਸ਼ਫਾ ਇਹਨਾਂ ਚੀਜ਼ਾਂ ਦੇ ਵਿੱਚ ਰੱਖੀ ਹੈ। ਇਹ ਗੋਦੇ ਅਸੀਂ ਹਾਂਜੀ ਇਹ ਨਿੱਕਿਆ ਹੁੰਦਾ ਨਾ ਆ ਜਦੋਂ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਬਹਿ ਕੇ ਉਹ ਜਿਹੜੀ ਜਿਲਦ ਉਖੜ ਜਾਣੀ ਹਾਂ ਨਾ, ਹਾਂ ਉਹ ਵੀ ਇਹਦੇ ਨਾਲ ਜੋੜ ਦਿੰਦੇ ਕਿਤਾਬਾਂ। ਦੇਖੋ ਅੱਲਾਹ ਤਾਲਾ ਕਿਤਨੀਆਂ ਬਿਮਾਰੀਆਂ ਦੀ ਉਹ ਸ਼ਫਾ ਇਸ ਲਸੂੜੇ ਵਿੱਚ ਰੱਖੀ ਹੈ। ਅੱਛਾ ਹੋਰ ਇਸ ਤਰ੍ਹਾਂ ਦੀ ਕਿਤਨੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਅੱਲਾਹ ਅੱਛਾ ਜੀ ਪਾਕ ਉਹ ਰੱਖੀ ਹੈ। ਗੱਲ ਆਪਾਂ ਜਿਹੜੀ ਆ ਉਹ ਇਸ ਟਾਈਮ ਕਰੀਏ ਨਸੂੜੇ ਦੀ। ਬਾਬਾ ਜੀ ਕੋਈ ਤੁਸੀਂ ਸਿਆਣੇ ਆਪਦੇ ਬਜ਼ੁਰਗਾਂ ਤੋਂ ਸੁਣਿਆ ਹੋਵੇ ਜੀ ਵੀ ਇਹਦੇ ਫਾਇਦੇ ਕੀ ਆ, ਅਚਾਰ ਇਹਦਾ ਖਾਈਏ ਕਿਵੇਂ, ਇਹਨੂੰ ਪੱਕੇ ਨੂੰ ਖਾਈਏ ਕਿਵੇਂ? ਇਹ ਪੱਕਾ ਵੀ ਠੰਡਾ ਹੈ, ਅੱਛਾ ਕਿੰਨੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ। ਹਾਏ ਹਾਏ ਅਚਾਰ ਖਾਓ ਤਾਂ ਹਜ਼ਮਦਾਰ ਹੈ। ਵਾਹ ਸਾਰੇ ਅਚਾਰਾਂ ਚੋਂ ਇਹ ਤੇ ਕਿੱਕਰ ਦੀ ਫਲੀ ਹਜ਼ਮਦਾਰ ਹੈ। ਵਾਹ 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 ਕਿੱਕਰ ਨੂੰ ਫਲੀਆਂ ਲੱਗਣੀ ਉਹਨੂੰ ਲੱਗ ਗਿਆ, ਉਹ ਚੋਂ ਕੱਚੀ ਫਲੀ ਕਿਤਨੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ, ਮਿਹਦੇ ਜਿਗਰ ਦੀਆਂ ਜਿਹੜੇ ਸੋਜਾਂ ਖਤਮ ਹੋ ਜਾਂਦੀਆਂ। ਹਾਂ ਇਹ ਤੇ ਠੰਡਾ ਚਾਰ ਹੁੰਦਾ। ਨਹੀਂ ਫਲੀਆਂ ਤਾਂ ਅੱਜ ਕੱਲ੍ਹ ਹੀ ਲੱਗਦੀਆਂ। ਹਾਂ ਲਫੜੀਆਂ ਤੋਂ ਲੱਗੀਆਂ ਹੋਈਆਂ ਜੀ। ਲੱਭ ਲਾਂਗੇ ਅੱਛਾ ਜੀ ਇਹ ਨਸੂੜੇ ਦਾ ਅਸੀਂ ਚਾਰ ਪਾਵਾਂਗੇ ਤੇ ਫਲੀਆਂ ਦਾ ਵੀ ਪਾਵਾਂਗੇ। ਹਾਂਜੀ ਦੋਵੇਂ ਠੰਡਾ ਇਹ ਹੁੰਦਾ। ਦੋਵੇਂ ਮਿਹਦੇ ਵਾਸਤੇ ਜਿਹੜੀ ਮਿਹਦੇ ਦੀ ਬਿਮਾਰੀ ਲੈਂਦੀ ਹੈ, ਗੋਲਡਮ ਕੁਕੜੀ ਦਾ ਗੋਸ਼ਤ ਖਾਂਦੇ ਨੇ ਨਾ, ਬਲੱਡ ਪ੍ਰੈਸ਼ਰ ਵੱਧਦਾ ਹੈ, ਹਾਂ ਉਹਦੇ ਨਾਲ ਕਿਸੇ ਆਖਿਆ ਉਹ ਜੀ ਨੁਕਸਾਨ ਹੁੰਦਾ ਹੈ, ਬੰਦੇ ਦਾ ਦਿਮਾਗ ਹੈਵੀ ਹੋ ਜਾਂਦਾ ਹੈ। ਹਾਂ 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 ਦੇਖ ਲਓ ਇੰਗਲਿਸ਼ ਵੀ ਸਾਡੇ ਛੱਡ। ਤੁਹਾਡੀ ਫੀਸ ਕੋਈ ਨਹੀਂ, ਕਿੰਨੀ ਪਰਚੀ ਦੀ ਫੀਸ ਕਿੰਨੀ ਹੈ ਜੀ? ਕਿਆ ਪੂਰਾ ਡਾਕਟਰ ਆ ਚਾਚਾ ਇਕਬਾਲ? ਚਾਚਾ ਇਕਬਾਲ ਦੀ ਫੀਸ ਵੀ ਕੋਈ ਨਹੀਂ, ਪਰਚੀ ਮੁਫਤ ਹੈ। ਫੀਸ ਤੋਂ ਜੀ। ਅੱਛਾ ਚਾਚਾ ਬੂਟੇ ਨੂੰ ਪੁੱਛਦੇ ਆ ਜੀ ਬਈ ਨਸੂੜਾ ਤੂੰ ਖਾਂਦਾ ਰਿਹਾ ਵੀ ਇਹਦਾ ਕੀ ਸੁਣਿਆ ਸਿਆਣਿਆਂ ਤੋਂ? ਜੀ ਲਸੂੜਾ ਬਹੁਤ ਅੱਛੀ ਚੀਜ਼ ਆ ਜੀ। ਹੁਣ ਸਿਆਣਿਆਂ ਕੋਲੋਂ ਸੁਣਿਆ ਤੇ ਇਹੋ ਕਹਿੰਦਾ ਹੀ ਜੀ ਸੀ ਵੀ ਬੜੇ ਜਦੋਂ ਹੋ ਇਹ ਗਏ। ਪੱਕ ਜਾਂਦਾ ਨਾ ਜੀ, ਇਹਦਾ ਪੀਲੇ ਰੰਗ 'ਚ ਹੋ ਜਾਂਦਾ ਜੀ ਇਹ ਜਦੋਂ ਪੱਕ ਜਾਂਦਾ। ਪੀਲੇ ਰੰਗ। ਹਾਂ ਪੀਲੇ ਰੰਗ 'ਚ ਹੋ ਜਾਂਦਾ ਤੇ ਇਹਦਾ ਕਲਰ ਇਹ ਬਦਲ ਜਾਂਦਾ, ਲੇਕਿਨ ਮਿੱਠਾ ਬੜਾ, ਇਹਦੇ ਫਾਇਦੇ ਬੜੇ ਆ। ਮੈਂ ਤੇ ਇਸ ਤਰੀਕੇ ਨਾਲ ਤਾਂ ਜੀ ਇਹਦਾ ਅਚਾਰ ਹੀ ਸਿਰਫ ਬਣ ਸਕਦਾ ਕੱਚੇ ਦਾ,
ਹੋਰ ਇਹ ਕਿਸੇ ਕੰਮ ਨਹੀਂ ਆਂਦਾ ਪੱਕਾ ਤੇ ਵੈਸੇ ਬਹੁਤ ਖਾਣ ਅੱਛੀ ਨੂੰ ਵੀ ਚੀਜ਼ ਬੜਾ ਹੈ। ਮਜ਼ਾ ਦਿੰਦਾ ਹੈ। ਹਾਂ, ਥੋੜ੍ਹਾ ਕਿਆ ਇੱਕ ਵੀ ਬਾਤ ਹੈ ਵਜ੍ਹਾ, ਜੀ। ਜਿਹੜੀ ਇਹ ਹੁਣ ਜ਼ਿਆਦਾ ਲੇਸ ਹੈ ਨਾ, ਹਾਂਜੀ 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 ਯਾਨੀ ਕਿ ਅਚਾਰ ਵਾਸਤੇ ਠੀਕ ਹੈ। ਹਾਂਜੀ ਤੇ ਵੈਸੇ ਹੁਣ ਨਹੀਂ ਬੰਦਾ ਥੋੜਾ ਜਿਹਾ ਖਾਣ ਲੱਗੇ ਕਿਵੇਂ ਇਸ ਕੀ ਚਾਹ ਨਹੀਂ ਦੀ ਨਹੀਂ ਮਹਿਸੂਸ ਕੱਚਾ ਹੁੰਦੀ। ਜੀ, ਕੱਚਾ ਇਹਦੇ ਚ ਉਹ ਤਿਆਰ ਹੋ ਸਵਾਦ ਜਾਂਦਾ ਨਹੀਂ। ਬੜਾ ਮਜ਼ਾ ਆਉਂਦਾ ਖਾਣ ਨੂੰ। ਹਾਂਜੀ ਹਾਂਜੀ ਜਦੋਂ ਬੜਾ ਪੱਕ ਮਜ਼ਾ ਜਾਂਦਾ ਆਉਂਦਾ ਨਾ ਖਾਣ ਨੂੰ। ਪੱਕੇ ਨੂੰ ਖਾਣ ਦਾ ਤਾਂ ਹੋਰ ਮਜ਼ਾ ਹੀ ਥੋੜ੍ਹੀ ਬੜਾ ਜਿਹੀ ਜੀ, ਇਹਦਾ ਬੜਾ ਬਿਹਤਰੀਨ ਜ਼ਾਇਕਾ ਹੁੰਦਾ ਇਹਦਾ ਜੀ ਪੱਕੇ ਦਾ। ਮੈਂ ਕੱਚਾ ਖਾਇਆ ਨਾ, ਯਕੀਨ ਰੱਬ ਤੇ ਕਰੀ, ਬੜਾ ਮੈਨੂੰ ਚੇਤਾ ਆ ਗਿਆ ਵੀ ਅਸੀਂ ਕੱਚੇ ਵੀ ਖਾਂਦੇ ਰਹੇ। ਉਹ ਸਵਾਦ ਆਇਆ ਨਾ ਦਿਮਾਗ ਨੂੰ, ਤੇ ਉਹ ਦਿਮਾਗ ਨੇ ਦੱਸਿਆ ਵੀ ਇਹ ਖਾਂਦੇ ਰਹੇ ਆ। ਇਹਦੇ ਨਾਲ ਦਿਮਾਗ ਸਹੀ ਹੋ ਜਾਂਦਾ, ਹਾਂਜੀ ਹਾਂਜੀ ਹਾਂਜੀ। ਹੈਵੀ ਨਹੀਂ ਹੁੰਦਾ। ਅੱਛਾ ਹੇਠੋਂ ਆ ਕੇ ਦਿਖਾਇਓ ਜੀ, ਇਦਾਂ ਹੇਠੋਂ ਆ ਕੇ ਨਸੂੜੇ ਨੂੰ ਦਿਖਾਇਓ ਜੀ। ਇਹਦੀ ਇਹ ਬਣਾਵਟ ਇਸ ਰੁੱਖ ਦੀ ਆਪਣੀ ਆ। ਜੀ ਹਾਂ। ਹਾਂਜੀ, ਕੁਦਰਤੀ ਗੱਲ ਆ ਵੀ ਇਹਨੂੰ ਰੁੱਖ ਕੋਈ ਨਹੀਂ ਰਲਦਾ। ਨਹੀਂ ਨਹੀਂ ਹਾਂ, ਛਾਂ ਬੜੀ ਸਵਾਦੀ ਹੁੰਦੀ। ਹਾਂ ਛਾਂ ਬੜੀ ਸਵਾਦੀ ਆ, ਫਲ ਬੜਾ ਸਵਾਦੀ ਇਹਦਾ ਜੀ। ਹਾਂਜੀ। ਅੱਗੇ ਡੇਰਿਆਂ ਤੇ ਚਾਚਾ ਬੰਦਿਆਂ ਨੇ ਲਾਏ ਹੁੰਦੇ ਸੀ ਨਸੂੜੇ। ਹਰ ਡੇਰੇ ਤੇ ਹੁੰਦਾ ਸੀ ਜੀ, ਹਰ ਮੁਰੱਬੇ 'ਚ ਹੁੰਦਾ ਸੀ ਅੱਗੇ ਤਾਂ। ਹਾਂਜੀ। ਅੱਗੇ ਅਚਾਰ ਪਾਉਂਦੇ ਸੀ ਨਾ, ਲੇਕਿਨ ਹੁਣ ਅਚਾਰ ਨਹੀਂ। ਸੂੜਾ ਖਲੋਤਾ ਡੇਰੇ ਤੇ ਉਹ ਵੱਡਾ ਇਹ ਵੇਖਿਓ 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 ਇੱਧਰ ਦਿਖਾਇਓ ਜੀ। ਉਹ ਸਾਹਮਣੇ ਵੱਡਾ ਸਾਰਾ ਕਾਫੀ ਵੱਡਾ ਲਸੂੜਾ ਵੀ ਬੜਾ ਪੁਰਾਣਾ। ਆ ਹੇਠਾਂ ਵੇਖਿਆ ਜੀ ਸੂੜਿਆਂ ਦੇ ਉੱਤੇ ਪੈਰ। ਹਾਂਜੀ ਘਰਾਂ ਦੀ ਨਾਲ ਹੀ ਹਾਂ ਹਾਂ ਉਹ ਸੂੜਾ ਹੀ ਹੈ ਸਾਹਮਣੇ। ਉਹ ਡੇਰੇ ਤੇ ਲਸੂੜਾ ਹੀ ਖਲੋਤਾ ਜੀ। ਹਾਂ ਉਹਨੂੰ ਵੀ ਫਲ ਲੱਗਾ ਹੋਣਾ ਵੇ। ਉਹ ਵੀ ਭਰੇ ਹੋਏ ਬਿਲਕੁਲ। ਉਹ ਵੀ ਭਰਿਆ। ਮਾਸ਼ਾਅੱਲਾ। ਮਾਸ਼ਾਅੱਲਾ ਕੀ ਇਸ ਬਾਤ ਤਰ੍ਹਾਂ ਹੈ। ਹੋਰ ਵੀ ਕਾਫੀ ਐ ਜਿਹੜੇ ਡੇਰਿਆਂ ਦੇ ਖਲੋਤੇ ਨੇ। ਖਲੋਤੇ ਆ। ਹਾਂਜੀ ਖਲੋਤੇ ਨੇ। ਚਲੋ ਜਿੱਦਾਂ ਜਿੱਦਾਂ ਅਸੀਂ ਤੁਰੇ ਜਾਂਦੇ ਆ ਨਾ, ਤੇ ਉਹ ਤੁਹਾਨੂੰ ਸ਼ੌਕ ਵਿਖਾਈ ਜਾਂਦੇ ਆ। ਵੇਖੋ ਸ਼ਤੂਤ ਦਾ ਹੈ, ਸ਼ਤੂਤ ਨਹੀਂ ਤੂਤ ਆ ਜੀ ਇਹ ਦੇਸੀ। ਹਾਂ, ਤੂਤ ਦੇ ਉੱਤੇ ਅੰਗੂਰਾਂ ਦੀ ਵੇਲ ਚੜਾਈ ਹੈ ਜੀ। ਚਾਚਾ, ਕੋਈ ਲੱਗੇ ਵੀ ਅੰਗੂਰ? ਅੰਗੂਰ ਜੀ ਆ ਬੜੇ ਲੱਗੇ ਹੁਣ, ਆ ਦੇਖੋ ਫਲ ਮਾਸ਼ਾਅੱਲਾ ਮਾਸ਼ਾਅੱਲਾ। ਕੀ ਬਾਤ ਹੈ ਜੀ, ਵਾਹ ਬਈ ਵਾਹ। ਉਹ ਅੰਦਰ ਤੱਕ ਕੀ ਬਾਤ ਆ ਜੀ ਦੇਖੋ ਫਲ ਨਾਲ ਮੁੱਦਾ ਪਿਆ ਵਿੱਚ, ਸਾਰਾ ਹੀ ਫਲ ਪਿਆ। ਵਾਹ ਬਈ ਆ ਅੱਗੇ ਪਿਆ ਇੱਥੇ ਆ ਵਾਹ। ਆ ਜੀ ਇੱਥੇ ਲਾ। ਇਹਦੇ ਤੇ ਗੋਰ ਖੱਟੇ ਨੇ। ਇੱਥੇ ਭਰਿੰਡਾਂ ਵੀ ਆ ਉਸਮਾਨ, ਉਹ ਦਿਖਾ ਦਿਓ ਪੱਥਰ। ਹਾਂ, ਇਹ ਜੇ ਆ ਉੱਡ ਕੇ ਲੜ ਲੱਗ ਕਾਬੂ ਆ ਜਾਂਦਾ। ਆ ਸਾਰੇ ਉੱਤੇ ਐਂ ਕਰਕੇ ਸਾਰੇ ਹੀ ਨਹੀਂ ਸਾਰੇ ਗੁੱਛੇ ਬੜੇ ਲੱਗੇ ਨਾ ਹਾਲੀ ਕੱਚਾ ਫਲ ਹੈ। ਭਰਿੰਡਾਂ ਨੂੰ ਪਤਾ ਲੱਗ ਗਿਆ। ਬੰਦੇ ਆ ਗਏ। ਦੇਖੋ ਜੀ ਇੱਕ ਵੇਲ ਲਾਈ ਆ। ਇਕਬਾਲ ਸਾਹਿਬ ਇਹਨਾਂ ਦਾ ਕਲਰ ਕੀ ਹੁੰਦਾ ਪੱਕ ਕੇ? ਇਹ ਜੀ ਸਾਵਾ ਹੀ ਰਹਿੰਦਾ, ਸਾਵਾ ਹੀ। ਸਾਵਾ ਰਹਿੰਦਾ। ਇਹਦੀ ਕੀ ਵਜ੍ਹਾ? ਇਹ ਜੀ ਇਹ ਮੁਨੱਕਾ ਅੰਗੂਰ ਦਾਣੇਦਾਰ ਹੈ। ਦਾਣੇਦਾਰ ਹੈ ਜੀ। ਹਾਂ ਜੀ। ਇੱਕ ਵੇਲ ਤੋਂ ਚਾਚਾ ਕਿੰਨਾ ਕੁ ਲਾ ਰਿਆ? ਨਿਆਣੇ ਰੱਜ ਜਾਂਦੇ ਖਾਂਦੇ ਪੀਂਦੇ। ਇਹ ਤੇ ਇਹ ਗੁੱਛੇ ਨਾਲ ਰਾਜੇ ਜਾਂਦੇ। ਦੱਸੋ ਯਾਰ, ਇੱਕ ਵੇਲ ਇਹਨਾਂ ਜੇ ਹੱਥ ਅਸੀਂ ਹਿਲਾਈਏ ਤਾਂ। ਅੱਗੇ ਵੀ ਵੇਲ ਖੜੀ, ਅੱਗੇ ਹੀ ਦੇਖੋ। ਅੱਛਾ। ਹਾਂ ਜੀ ਅੱਗੇ ਹੀ ਦੇਖੋ। ਵਾਹ ਬਈ ਵਾਹ। ਤੇ ਕਿੰਨੇ ਕੁ ਦਿਨ ਲੈਂਦਾ ਜੀ ਅੰਗੂਰ ਪੱਕਣ ਚ? ਇਬਨੇ ਹਸਨ ਕੋ ਸਾਨੂੰ ਖਵਾ ਤੇ ਸਹੀ ਤੋੜ ਕੇ। ਹੈ ਉਹ ਜੀ ਆਖਦੇ ਨੇ ਅੰਗੂਰ ਖੱਟੇ ਨੇ, ਇਹ ਹੋਈ ਦੱਸੋ ਅਤੇ ਉਹ ਤਿਆਰ ਮੋੜੇ ਨਹੀਂ ਆਖਣਾ ਪਈ ਖੱਟੇ ਨੇ। ਹਲਾ ਇੱਥੇ ਬਹਿ ਕੇ ਵੇਖ ਰਹੇ ਆ ਨਾ, ਤੇ ਗੁੱਛੇ ਦੇਖ ਰਹੇ ਆ ਮਾਸ਼ਾਅੱਲਾ। ਹੁਣ ਤੁਸੀਂ ਆ ਦੇਖੋ ਨਾ, ਜਿੱਦਾਂ ਕਿਸੇ ਨੂੰ ਬੰਦਾ ਰੁੱਗ ਭਰ ਕੇ ਨਹੀਂ ਦਿੰਦਾ ਹਾਂਜੀ ਹਾਂਜੀ ਹੈ, ਸੁਭਾਨ ਅੱਲਾ। ਹਾਂ ਦੇ ਕੀ ਬਾਤ। ਅੰਗੂਰਾਂ ਦੀ ਵੇਲ ਆ ਤੇ ਰੁੱਗ ਭਰ ਭਰ ਕੇ ਦੇ ਰਹੀ ਹੈ। ਵਾਕਈ ਜਿਹੜਾ ਨਾ ਜੀ ਭਾਈ ਹੁਣ ਕਹਿੰਦੇ ਨੇ ਵੀ ਇੱਕੋ ਹੀ ਗੁੱਛਾ ਰਜਾ ਦਿੰਦਾ ਹੈ। ਇੱਕੋ ਗੁੱਛਾ ਰਜਾ ਜਾਂਦਾ ਜਦੋਂ ਪੱਕ ਜਾਂਦਾ। ਹਾਂ ਇੱਕੋ ਹੀ ਗੁੱਛਾ ਹੈ ਸਾਰਾ। ਮਾਸ਼ਾਅੱਲਾ। ਇੱਕ ਬਾਬਾ ਮੈਂ ਇੱਕ ਖਾ ਕੇ ਵੇਖਾਂ? ਖਾ ਕੇ ਬਾਅਦ 5 ਦਾਣੇ ਖਾ ਲਓ। ਅੱਛਾ, ਜਿਉਂਦੇ ਰਹੋ। ਇਹ ਕੀ ਕੀਤਾ? ਹਾਂ ਮਿਹਰਬਾਨੀ ਬਾਬਾ ਜੀ, ਇੱਕ ਹੀ ਖਾਣਾ। ਇੱਕੋ ਹੀ ਬੜਾ ਜੀ। ਅੱਛਾ, ਇਹ ਪੱਕ ਕੇ ਤਾਂ ਨਹੀਂ ਇਦਾਂ ਖੱਟਾ ਰਹਿੰਦਾ? ਨਹੀਂ ਨਹੀਂ, ਮਿੱਠਾ ਹੋ ਜਾਂਦਾ ਮਿੱਠਾ ਹੋ ਜਾਂਦਾ। ਹਾਂਜੀ। ਕਿਉਂ ਸਾਡੇ ਨਾ ਜੀ ਇੱਕ ਬੜਾ ਟਾਈਮ ਲੰਘਿਆ ਹਾਂਜੀ ਚਾਚਾ ਇਕਬਾਲ, ਜੀ। ਇਦਾਂ ਹੀ ਵੇਲਾਂ ਬੰਦਿਆਂ ਨੇ ਲਾਈਆਂ ਸੀ। ਇਹ ਮੈਂ ਥੋੜੀ ਜਿਹੀ ਪੁਰਾਣੀ ਗੱਲ ਲੱਗਿਆ ਹਾਂ ਜੀ। ਅੰਗੂਰ ਲੱਗਦੇ ਸੀ, ਮਿੱਠੇ ਨਹੀਂ ਸੀ ਹੁੰਦੇ। ਨਹੀਂ ਇਹ ਮਿੱਠੇ ਹੋ ਜਾਂਦੇ। ਹਾਂ, ਮਿੱਠੇ ਨਹੀਂ ਸੀ ਹੁੰਦੇ। ਹਾਂ, ਕੱਚਾ ਫਲ ਹਮੇਸ਼ਾ ਨਾ ਥੋੜਾ ਜਿਹਾ ਘੱਟ ਹੁੰਦਾ, ਹਾਂਜੀ ਹਾਂਜੀ। ਤੇ ਜਦੋਂ ਪੱਕ ਜਾਂਦਾ ਉਦੋਂ ਜੀ ਫਲ ਮਿੱਠਾ ਹੋ ਜਾਂਦਾ। ਹਾਂ, ਇਹ ਤਾਂ ਬਹੁਤ ਘੱਟ ਆ। ਹਾਂ ਜੀ। ਪਰ ਮੈਨੂੰ ਨਾ ਚੰਗਾ ਬੜਾ ਲੱਗਿਆ। ਹਾਂਜੀ। ਇੱਕ ਦੋ ਵੇਲ ਲਾਈ ਆ, ਤੇ ਜਿੱਦਾਂ ਮਰਜ਼ੀ ਬੱਚੇ ਖਾਣ, ਕੋ ਆਇਆ ਗਿਆ ਖਾਵੇ, ਇਹ ਮੁੱਕਣ ਨਹੀਂ ਲੱਗੇ। ਚਿੜੀਆਂ ਤੋਤੇ ਵੀ ਖਾਣ ਤੇ ਮੁੱਕਦੇ ਨਹੀਂ। ਜੀ ਆ। ਬੱਚੇ ਖਾਣ ਬੇਲ ਨਾ ਰੁੱਗ ਭਰ ਭਰ ਕੇ ਦੇ ਰਹੀ ਹੈ। ਜੀ ਆ। ਵੀ ਖਾਓ ਤੁਸੀਂ। ਇਹਦਾ ਇੱਕ ਗੁੱਛ ਹੋਵੇ ਨਾ ਤਾਂ ਪੂਰੇ ਫੈਮਿਲੀ ਤੋਂ ਨਹੀਂ ਮੁੱਕਦਾ, ਜਦੋਂ ਪੱਕ ਜਾਂਦਾ ਬੰਦੇ ਦਾ ਹਾਂ ਠਰ ਜਾਂਦਾ। ਆਏ ਹਾਏ ਹਾਏ ਹਾਏ, ਵਾਹ ਵਾਹ। ਇਹ ਸਾਰੇ ਚਾਚਾ ਲੱਗੇ ਨੇ ਬਾਈ ਖਿਲਰੀ ਹੋਈ ਹੈ ਟੂਟਾ ਲੈ ਕੇ ਹੋਰ ਵੀ ਲੱਭ ਗਈ ਯਾਰ ਸੁਰਿਆ ਚਾਚਾ ਇਕਬਾਲ ਜਿੰਦਾਬਾਦ। ਹਾਂ ਚਾਚਾ ਬੂਟੇ। ਇੱਕ ਚੀਜ਼ ਹੋਰ ਲੱਭ ਗਈ ਮੈਨੂੰ। ਪੀ ਲੱਗ ਆਹ ਦੇਖੋ ਜਨਾਬ, ਇਹਨੂੰ ਕਹਿੰਦੇ ਨੇ ਕਾਲੀ ਭੰਬੋਲ। ਆਹ ਆ ਦੇਖੋ ਖਾ ਇਹ ਖਾ ਕੇ ਖਾ ਕੇ ਦੇਖ, ਮਿੱਠੀ ਨਾ ਹੋਵੇ ਤੇ ਗੱਲ ਹੈ। ਹਾਂ ਇਹ ਦੇਵੇ ਖਾ ਕੇ। ਹਾਂ, ਉਹ ਅੱਗੇ ਮੂੰਹ ਖੱਟਾ ਹੋਇਆ ਸੀ, ਹੁਣ ਮਿੱਠਾ ਹੋ ਗਿਆ। ਹੁਣ ਮਿੱਠਾ ਹੋ ਗਿਆ ਨਾ। ਇਹ ਦੇਖੋ ਜੀ। ਲਓ ਜੀ, ਸਾਰੀ ਉਮਰ ਤੋਂ ਨਾ ਅਸੀਂ ਨਰਸਰੀਆਂ 'ਚ ਜਾਂਦੇ ਸੀ ਨਾ, ਜੀ ਤੇ ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਲਾਚੀ ਦਾ ਬੂਟਾ ਦਿਓ।
ਚਾਚਾ ਇਕਬਾਲ ਉਹ ਸਾਨੂੰ ਬੂਟਾ ਦਿੰਦੇ ਸੀ ਨਿੱਕੇ ਨਿੱਕੇ ਪੱਤਿਆਂ ਵਾਲਾ ਝਾੜੀ ਜੀ ਬਣਦੀ ਆ ਜੀ ਆ ਤੇ ਉਹਦੇ ਪੱਤੇ ਹਿਸਾਬ ਲਾ ਵੀ ਜਿੱਦਾਂ ਅਨਾਰ ਜਿਹੇ ਦੇ ਨਹੀਂ ਹੁੰਦੇ ਹਾਂਜੀ। ਇਦਾਂ ਨਿੱਕੇ ਨਿੱਕੇ ਪੱਤਿਆਂ ਲਈ ਉਹ ਝਾੜੀ ਜੀ ਹੁੰਦੀ ਆ ਤੇ ਉਹ ਸਾਨੂੰ ਲਾਚੀ ਕਰਕੇ ਦਿੰਦੇ ਰਹੇ। ਤੇ ਤੂੰ ਚਾਚਾ ਦੱਸਿਆ ਵੀ ਇਹ ਲਾਚੀ ਦਾ ਮੇਨ ਲਾਚੀ ਜੀ ਇਹ ਹੈ। ਅੱਛਾ ਇਹ ਕਿਤੇ ਮੋਟੀ ਲਾਚੀ ਤਾਂ ਨਹੀਂ ਇਹ ਮੋਟੀ ਲਾਚੀ ਵੱਡੀ ਲਾਚੀ ਹੈ ਜੀ। ਇਹ ਵੱਡੀ ਲਾਚੀ ਇਹ ਹੈ ਵੱਡੀ ਲਾਚੀ ਛੋਟੀ ਲਾਚੀ ਨਹੀਂ। ਅੱਛਾ ਅੱਛਾ ਹਾਂਜੀ ਹਾਂ ਆ ਵੱਡੀ ਲਾਚੀ। ਫਰਕ ਹੈ ਭਾਈ ਅੱਛਾ ਫਲ ਲੱਗਾ ਆ ਫਲ ਲੱਗਾ ਖਲਾ। ਅੱਛਾ ਮਾਸ਼ਾਅੱਲਾ ਇਹ ਜੋ ਖੁਸ਼ਬੂ ਆਂਦੀ ਪੱਤੇ ਚ ਇਲਾਚੀ ਦੀ ਖੁਸ਼ਬੂ ਆਉਂਦੀ ਅੱਛਾ ਜੀ। ਪੱਤਾ ਅਗਰ ਚਬਾਓ ਨਾ ਸੁਭਾਨ ਅੱਲਾ ਕਿਦਾਂ ਇਹਦਾ ਤਾਂ ਪੱਤਾ ਹੀ ਪਾ ਲਵੇ ਬੰਦਾ ਕਿਸੇ ਸ਼ਾਇ ਚ ਪਾਣਾ ਅੱਛਾ ਪੂਰ ਚੱਬ ਕੇ ਦੇਖ ਲੈ ਕਹਿੰਦਾ ਜੀ ਪੱਤਾ ਚਾਹ ਚ ਪਾਈ ਜਾਈਏ ਤੇ ਜ਼ਾਇਕਾ ਵੀ ਹੁੰਦਾ ਚਾਹ ਲਾਚੀ ਦਾ ਆ ਜਾਂਦਾ। ਅੱਛਾ ਅੱਛਾ ਹਾਂਜੀ ਅੱਛਾ ਜੋ ਭਾਈ ਇਹ ਗਿਲੋ ਦੇਲ ਆਂਦੇ ਨੇ ਕਿ ਜਿਹੜਾ ਪੁਰਾਣਾ ਬੁਖਾਰ ਹੁੰਦਾ ਹੈ ਅਗਰ ਇਸਤੇਮਾਲ ਕਰਦੇ ਨੇ ਤੇ ਇਹਨਾਂ ਨੂੰ ਬੁਖਾਰ ਟੁੱਟ ਜਾਂਦਾ ਖਤਮ ਹੋ ਜਾਂਦਾ ਗਿਲੋ। ਅੱਛਾ ਗਲੋਦ ਵੀ ਹਾਂਜੀ ਗਿਲੋ ਦੀ ਆ ਵੱਡੇ ਪੱਤੇ ਅੱਛਾ ਜੀ ਇਹ ਲਾਚੀ ਦੀ ਜਿਹੜੀ ਗੱਲ ਕੀਤੀ ਆ ਜੀ। ਨਹੀਂ ਇਹ ਚਾਚਾ ਲਾਚੀ ਕਦੀ ਲੱਗੀ ਹੈ ਇਹਨੂੰ ਚਾਚਾ ਇਕਬਾਲ ਲਾਚੀਆਂ ਲੱਗਦੀਆਂ ਤੇ ਇਹ ਨਿੱਕੀ ਲਾਚੀ ਦਾ ਬੂਟਾ ਹੈ ਵੱਡੀ ਲਾਚੀ ਦਾ ਬੂਟਾ ਇਹ ਵੱਡੀ ਲਾਚੀ ਦਾ ਵੱਡੀ ਲਾਚੀ ਦਾ ਬੂਟਾ। ਅੱਛਾ ਇਹ ਲਾਚੀ ਨੂੰ ਅਨਾਰ ਵੀ ਲੱਗੇ ਹੋਏ ਆ ਜੀ ਆ ਦੇਖੋ ਅਨਾਰ ਅੱਛਾ ਉੱਤੇ ਅਨਾਰ ਪੱਕੇ ਵੱਖਰੇ ਆ ਵੱਖਰੇ ਮੈਂ ਆ। ਲਾਚੀ ਨੂੰ ਅਨਾਰ ਕਦੇ ਨਹੀਂ ਲੱਗੇ। ਲਾਚੀ ਨੂੰ ਲਾਚੀ ਲੱਗਦੀ ਆ। ਠੀਕ ਹੈ। ਅੱਛਾ ਨਮੋਲੀ ਨਿੰਬ ਨੂੰ ਲੱਗੀ ਆ ਅਨਾਰ ਨੂੰ ਲੱਗਾ ਤੇ ਆ ਲਾਚੀ ਨੂੰ ਲੱਗਾ ਜੀ ਜੀ ਹੂੰ ਬਸ ਉਹ ਮੈਨੂੰ ਮਾਲੂਮ ਹੁੰਦਾ ਜਿਵੇਂ ਅਮਰੂਦ ਦਾ ਕਾੜੂ ਆ ਜੀ ਕੀ ਆੜੂ ਹੈ। ਆੜੂ ਖਰ ਆ ਖਰਮਾਨੀ ਦਾ ਬੂਟਾ ਆੜੂ ਆੜੂ। ਇਹ ਜੀ ਇਧਰੋਂ ਆ ਕੇ ਦਿਖਾਓ ਜੀ ਇਹ ਖਰਬਾਨੀ ਹੈ ਜੀ ਜ਼ੁਬਾਨੀ ਇਹ ਆੜੂ ਨਹੀਂ ਹੈ ਖਰਬਾਨੀ ਬੂਟਾ ਆੜੂ ਰੰਗਾ ਹੀ ਆ ਹੈ ਖਰਬਾਨੀ ਤੇ ਉਹ ਪਰਲਾ ਬੂਟਾ ਕਾਦਾ ਜੀ ਇੱਕੋ ਹੀ ਹੈ। ਅੱਛਾ ਇਹ ਪਰਲਾ ਖਰਬਾਨੀ ਹੈ ਜੀ ਅੱਛਾ ਸਾਰੀਆਂ ਖਰਬਾਨੀਆਂ ਲੱਗੀ ਵਾਹ ਚਾਚਾ ਇਸ ਪਾਸੇ ਮਾਸ਼ਾਅੱਲਾ ਅਨਾਰ ਅਨਾਰ ਅੱਗੇ ਚੰਗੇ ਖੜੇ ਨੇ ਆਪਣੇ। ਚਾਚਾ ਮੇਰੇ ਵੱਲੋਂ ਸ਼ਾਬਾਸ਼ ਹੈ ਤੈਨੂੰ ਤੇ ਬੜਾ ਸੋਹਣਾ ਸੁਨੇਹਾ ਦਿਆ ਦੇਖ ਨਾ ਅਲਹਮਦੁਲਿਲਾ ਹਾਂ ਵੀ ਇਹ ਉਹ ਬੂਟੇ ਆ ਯਾਰ ਜਿਹੜੇ ਧੱਕੇ ਤੋਂ ਹੁੰਦੇ ਆ ਤੇ ਅਸੀਂ ਹੱਥ ਨਹੀਂ ਹਿਲਾਉਂਦੇ ਲਾਉਂਦੇ ਨਹੀਂ ਜੀ। ਮੈਂ ਵੀ ਚਾਚਾ ਲਾਏ ਆ ਬੂਟੇ ਹੁਣ ਹੌਲੀ ਹੌਲੀ ਤੇ ਉਹ ਅੱਲਾ ਨੇ ਕਰਿਆ ਨਾ ਤੇ ਚਾਚਾ ਇੱਕ ਅਨਾਰ ਭੰਨ ਲਵਾਂ ਭਾਵੇਂ ਦੋ ਤੋੜ ਲਓ। ਵਾਹ ਚਾਚੇ ਕੋ ਮੈਂ ਇੱਕ ਮੰਗਦਾ ਨਾ ਚਾਚਾ ਦੋ ਦੱਸਦਾ ਇਹ ਸਾਡੇ ਰਾਵੀ ਦੇ ਵਸੇਬ ਹੈ ਬਿਸਮਿਲ੍ਲਾ ਸੌੜੇ ਦਿਲ ਨਹੀਂ ਕਰਨੇ ਚਾਹੀਦੇ ਦਿਲ ਦਰਿਆ ਕਰਨਾ ਚਾਹੀਦਾ। ਦਿਲ ਦਰਿਆ ਅੱਲਾਹ ਪਾਕ ਦਾ ਸ਼ੁਕਰ ਕਰਨਾ ਚਾਹੀਦਾ ਹੈ। ਦਰਿਆ ਦੇ ਵਾਸੀ ਆ ਦਰਿਆ ਦਿਲ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਜੀ ਇਹ ਆ ਦੇਸੀ ਅਨਾਰ ਹੈ ਹਾਂਜੀ ਦੇਸੀ ਅਨਾਰ ਆ ਜੀ ਇਹ ਛੋਟਾ ਦਾਣਾ ਤੇ ਦੇਸੀ ਅਨਾਰ ਆ ਕੀ ਬਾਤ ਹੈ ਥੋੜੇ ਹਲੇ ਹੈ ਦਿਨ ਹਨਾ। ਹਾਂਜੀ ਹੈ ਹਜੇ ਲਾਲ ਨਹੀਂ ਨਾ ਹੋਇਆ ਵਿੱਚੋਂ ਹਾਲੇ ਕੱਚਾ ਹੈ। ਹਾਂ ਹਜੇ 2.5 ਮਹੀਨੇ ਲੈ ਜਾਣੇ ਨੇ। ਹਜੇ ਰਸ ਪੈ ਰਿਹਾ ਹਾਂਜੀ ਹਾਂ ਪੈ ਹੀ ਜਾਊਗਾ ਜੀ ਹਾਂਜੀ ਇਨਸ਼ਾਅੱਲਾ ਵਾਹ ਬਈ ਵਾਹ ਚਾਚਾ ਜ਼ਿੰਦਾਬਾਦ ਅਸੀਂ ਜੀ ਹੁਣ ਦੇਸੀ ਆੜੂ ਦਿਖਾ ਰਹੇ ਹਾਂ ਤੁਹਾਨੂੰ ਹਾਂਜੀ ਦੇਸੀ ਆੜੂ ਨਾ ਜਿਹੜੇ ਹੁਣ ਅੱਜ ਕੱਲ ਚੱਲੇ ਆ ਨਾ ਵਲੈਤੀ ਆੜੂ ਉਹ ਉਦਾਂ ਦਾ ਨਹੀਂ ਹੁੰਦਾ ਇਦਾਂ ਹੁੰਦਾ ਦੇਸੀ ਆੜੂ ਇਹ ਦੇਸੀ ਆੜੂ ਹੈ। ਹਾਂਜੀ ਇਹਨੂੰ ਪੱਕਣ ਨੂੰ ਵੀ ਟਾਈਮ ਲੱਗਦਾ ਉਹ ਤਾਂ ਆ ਵੀ ਗਏ ਦੁਕਾਨਾਂ ਤੇ ਜੀ ਹਾਂ। ਉਹ ਤੇ ਬੜੀ ਦੇਰ ਦੇ ਆ ਗਿਆ ਜੀ ਹਾਂ ਉਹ ਨਹੀਂ ਹੈ ਇਹ ਦੇਸੀ ਹੈ ਖਾਲਸ ਉਹ ਜਿਹੜੇ ਆ ਨਾ ਜੀ ਆਪਣੇ ਪੰਜਾਬ ਵਾਲੇ ਉਹ ਤਾਂ ਮੁੱਕਣ ਵਾਲੇ ਆ ਉਧਰ ਦੇ ਜਿਹੜੇ ਪਿਸ਼ਾਵਰ ਵਾਲੀ ਸਾਈਡ ਦੇ ਆ ਉਹ ਹਜੇ ਚੱਲ ਰਹੇ ਆ ਹੁਣ ਆਪਣੇ ਅਗੇਤਰੇ ਆ ਜਾਂਦੇ ਆ ਉਹ ਪਿਛੇਤਰੇ ਆਉਂਦੇ ਆ। ਖੇਤਰਿਆਂ ਦੇ ਹਾਂਜੀ ਇਹਦਾ ਤੁਸੀਂ ਨਾ ਬਸ ਥੋੜਾ ਜਿਹਾ ਰੱਖਿਓ ਖਿਆਲ ਵੀ ਇਹਦੀ ਸ਼ਕਲ ਦਾ ਫਰਕ ਆ ਹਾਂਜੀ ਹਾਂ ਇਹਦੀ ਬਣਾਵਟ ਹੋਰ ਤਰ੍ਹਾਂ ਤੇ ਉਹ ਹੁੰਦਾ ਗੋਲ ਹਾਂਜੀ ਸਾਈਜ਼ ਦਾ ਵੀ ਫਰਕ ਹਾਂ ਸਾਈਜ਼ ਦਾ ਫਰਕ ਕਹਿੰਦੇ ਐਡਾ ਕੀ ਹੋਣਾ ਜੀ ਇਸ ਤੋਂ ਬਹੁਤਾ ਨਹੀਂ ਨਹੀਂ ਇਹ ਤੋਂ ਵੱਡਾ ਹੋ ਜਾਣਾ। ਥੋੜਾ ਜਿਹਾ ਬੜਾ ਹੋ ਹਾਂ ਜੀ ਐਡਾ ਹੋਣਾ ਜਦੋਂ ਪੱਕ ਜਾਣਾ। ਅੱਛਾ ਇਹਦਾ ਡੇਰੇ ਹੈ ਤਾਂ ਨਹੀਂ ਕੋਈ ਹਾਂ ਕੁਛ ਨਹੀਂ ਆ ਦਿਖਾਇਓ ਜੀ ਇੱਧਰ ਬਾਬਾ ਜੀ ਉਹਨਾਂ ਨੂੰ ਅੱਗੇ ਜਾਣ ਦਿਓ। ਅੱਗੇ ਜਾਓ ਪਿੱਛੇ ਬੜਾ ਸਕੂਨ ਆ ਜੀ ਇੱਥੇ ਰਾਵੀ ਦੇ ਕਹਿ ਲਓ ਵੀ ਆ ਸਪੀਕਰ ਦੇ ਦਿਓ। ਬੜਾ ਸਕੂਨ ਆ ਜੀ ਇੱਥੇ ਰਾਵੀ ਦੀ ਜੂਹ ਦੇ ਵਿੱਚ ਰਾਵੀ ਦੀ ਮਣ ਦੇ ਉੱਤੇ ਡੇਰਾ ਤੇ ਸਵਾਏ ਚਿੜੀਆਂ ਤੋਤਿਆਂ ਤੋਂ ਇੱਥੇ ਆਵਾਜ਼ ਕੋਈ ਨਹੀਂ। ਹੁਣ ਦੁਪਹਿਰ ਦਾ ਟਾਈਮ ਆ ਤੇ ਇੱਥੇ ਠੰਡੀ ਹਵਾ ਲੱਗ ਰਹੀ ਥਾਂ ਥਾਂ ਤੇ ਕੋਈ ਨਾ ਕੋਈ ਫਲ ਵਾਲਾ ਬੂਟਾ ਜੀ ਇੱਧਰ ਨੂੰ ਵੀ ਦੇਖੀਏ ਨਾ ਕੋਈ ਫਲ ਵਾਲਾ ਬੂਟਾ ਹੁੰਦਾ ਕੇਲੇ ਲੈ ਜਾਣਾ। ਮਾਸ਼ਾਅੱਲਾ ਜੀ ਬੜਾ ਸੋਹਣਾ ਕੰਮ ਕੀਤਾ ਤੇ ਮੁੰਜ ਦੀ ਮੰਜੀ ਦੇ ਉੱਤੇ ਵੇਖੇ ਨਾ ਹੂੰ ਮੁੰਜ ਦੀ ਮੰਜੀ ਡੱਠੀ ਆ ਹਾਂਜੀ ਇੱਥੇ ਦੋਪਰਾ ਕੱਟਿਆ ਹੋਵੇ ਤੇ ਇੰਜ ਹੀ ਵੀ ਜਿਵੇਂ ਹਨੇਰੀ ਰਾਤ ਨਹੀਂ ਹੁੰਦੀ ਜੀ ਠੰਡੀ ਰਾਤ ਕੀ ਬਾਤ ਸੁਭਾਨ ਅੱਲਾਹ ਨੇ ਚਾਚੇ ਇਕਬਾਲ ਨੇ ਜੀ ਇਹ ਸਬੂਤ ਦਿੱਤਾ ਵੀ ਇਹ ਰੁੱਖਾਂ ਨਾਲ ਪਿਆਰ ਕਰਦਾ ਜੀ ਬਹਿਣ ਦੀ ਥਾਂ ਆ ਉੱਥੇ ਵੀ ਰੋਖੀ ਰੋਖਾ ਮਰੱਬੇ ਦੇ ਵਿੱਚ ਵੀ ਰੋਖੀ ਰੋਖਾ
ਇਹ ਸਬੂਤ ਹੈ ਇਸ ਗੱਲ ਦਾ ਸਬੂਤ ਹੈ ਵੀ ਇਹ ਰੁੱਖਾਂ ਨਾਲ ਪਿਆਰ ਕਰਦਾ। ਰੁੱਖ ਮਾਪਿਆਂ ਵਰਗੇ, ਇਹ ਰੁੱਖ ਮਾਂ ਪਿਓ ਵਰਗੇ ਹੁੰਦੇ ਆ ਜੀ। ਇਹੀ ਤਾਂ ਅਸੀਂ ਗੱਲ ਕਰਦੇ ਆ ਵੀ ਜਿਹੜਾ ਰੁੱਖ ਆ ਨਾ ਜੀ, ਇਹਦੇ ਨਾਲ ਇੱਕ ਬੰਦੇ ਦਾ ਪਿਛੋਕੜ ਦਾ ਰਿਸ਼ਤਾ, ਹਾਂਜੀ ਹਾਂਜੀ ਉਹ ਅਸੀਂ ਇੱਕ ਦਿਨ ਦੱਸਿਆ ਵੀ ਸੀ ਤੁਹਾਨੂੰ। ਕਿ ਰੁੱਖ ਮਾਪਿਆਂ ਰੰਗ ਹੈ ਹਾਂਜੀ ਨਹੀਂ, ਬੰਦੇ ਦਾ ਤੇ ਰੁੱਖ ਦਾ ਰਿਸ਼ਤਾ ਕੀ ਹੈ ਜੀ, ਇਹ ਵੀ ਅਸੀਂ ਇੱਕ ਦਿਨ ਦੱਸਿਆ ਸੀ। ਹਾਂਜੀ ਹਾਂਜੀ ਹਾਂ, ਉਹ ਗਾਂ ਵੱਡੇ ਰੁੱਖ ਆ, ਉੱਥੇ ਖਲੋ ਕੇ ਤੁਹਾਨੂੰ ਦੁਬਾਰਾ ਦੱਸ ਦਿੰਦੇ। ਕੀ ਬਾਤ ਚਾਚਾ ਇਕਬਾਲ ਇਹ ਕੇਲਾ ਆ ਅਮਰੂਦ ਹੈ, ਉਹ ਕੇਲਾ ਅੱਛਾ, ਗੁੱਛੇ ਖਲੇ ਨੇ ਕੇਲੇ। ਵਾਹ ਬਈ ਵਾਹ, ਵਾਹ ਬਈ ਵਾਹ, ਮਾਸ਼ਾਅੱਲਾ। ਕੇਲਾ ਸੋਹਣਾ ਜੀ। ਹਾਂ, ਅਸੀਂ ਨਾ ਵੀ ਕਹਿ ਲਓ ਵੀ ਇਹ ਤੰਦਰੁਸਤੀ ਕੇਲੇ ਦੀ ਇੱਥੇ ਆਮ ਨਹੀਂ ਦੇਖੀ ਜਿਹੜੀ ਇਸ ਟਾਈਮ। ਅੱਛਾ, ਤੁਹਾਡਾ ਨਾਂ ਕੀ ਜੀ? ਦਿਲਸ਼ਾਦ। ਦਿਲਸ਼ਾਦ ਪੁੱਤ, ਇੱਕ ਕੇਲਾ ਤਾਂ ਤੋੜ ਜਿਹੜਾ ਤੈਨੂੰ ਹਿਸਾਬ ਨਾਲ, ਤੇਰੇ ਹਿਸਾਬ ਨਾਲ ਸਹੀ ਹੋਵੇ, ਉੱਤੋਂ ਤੋੜ ਦੀ। ਇਹ ਅਸੀਂ ਬਾਬੇ ਇਕਬਾਲ ਨੂੰ ਪੁੱਛਿਆ ਨਹੀਂ ਹੈ, ਐਵੇਂ ਤੋੜ ਲਿਆ। ਤੇ ਭਾਵੇਂ ਦੋ ਤੋੜ ਲਓ। ਅੱਛਾ, ਦੂਆ ਤੋੜ ਫਿਰ ਅੱਗੇ ਜਿਹੜੀ ਇਹਨੇ ਦੋ ਕਹਿੰਦਾ ਰਿਹਾ ਮੈਂ ਤੋੜੇ ਨੀ। ਉਹ ਉਤਲਾ ਸਿਰੇ ਵਾਲਾ ਤੋਂ ਪੇੜਾ ਜਿਹਾ ਜਿਹੜਾ ਹੋਇਆ ਦੇਖ ਦੇਖ ਆਹਾ ਬਸ। ਲਓ ਜੀ ਬਿਸਮਿਲ੍ਲਾ। ਅਸੀਂ ਜੀ ਹੁਣ ਤੁਹਾਨੂੰ ਅਸੀਂ ਕੇਲਾ ਜੀ, ਕੱਚਾ ਕੇਲਾ ਤੁਸੀਂ ਕਦੀ ਵੇਖਿਆ? ਖੋਲ ਕੇ ਵੇਖਿਆ ਜੀ, ਮੈਂ ਵਿਖਾਣਾ ਤੁਹਾਨੂੰ ਅੱਜ। ਕੁਦਰਤੀ ਹਲਵਾ ਹੈ। ਹਾਂਜੀ ਹਾਂਜੀ ਕੁਦਰਤੀ ਹਲਵਾ ਜੀ। ਕੀ ਬਾਤ ਹੈ। ਹਾਂਜੀ, ਕਮੀਜ਼ ਤੇ ਅੱਗੇ ਕਰਕੇ ਡਾਂਗ ਲੱਗ ਜਾਂਦਾ। ਅੱਛਾ ਜੀ, ਇਹਦੇ ਚੋਂ ਆ ਪਾਣੀ ਉੱਡਦਾ ਨਾ, ਅੱਛਾ ਜੀ। ਇਹ ਪਾਣੀ ਲੱਗ ਜਾਂਦਾ ਕੱਪੜਿਆਂ ਨੂੰ। ਇਹ ਚਾਚਾ ਕਿੰਨੇ ਕੁ ਦਿਨ ਲੈਂਦਾ ਚਾਚਾ ਇਕਬਾਲ? 3 ਦਿਨ ਇਹ ਜੇ ਪਹਿਲ ਲਾਈਏ ਤੇ 8 ਪਰਾਂ ਦੇ ਵਿੱਚ ਹੋ ਜਾਂਦਾ, ਇਹ ਇਸ ਟਾਈਮ ਹੁਣ 8 ਪੈਰਾਂ 'ਚ ਤਿਆਰ ਹੋ ਜੂ ਜੇ ਤਿਆਰ ਹੋ ਜਾਏ ਪਹਿਲ ਲਾਈਏ। ਤੇ ਤੁਸੀਂ ਇਹਨੂੰ ਲਾ ਕੇ ਲਾਓ ਪਾਲ ਫਿਰ ਇਹ ਤਾਂ नहीं जितनी अच्छा लग जावे टाइम पास हो जावे ना उतने अच्छा सही हो जाए ज्यादा। ਦੇਖੋ ਜੀ, ਆ ਤੰਦਰੁਸਤੀ ਕੇਲੇ ਦੀ ਨਾ ਆਮ ਇੱਥੇ ਸਾਡੇ ਹੈ ਨਹੀਂ। हाँ ਹਾਂਜੀ जी ਹਾਂਜੀ 8 पर ही तैयार हो जाता। ਵਾਹ ਜੀ ਵਾਹ। ਵਾਹ। ਇਹ ਜੀ ਹੁਣ ਕੱਚੇ ਨੂੰ ਖਾਈਏ ਤਾਂ ਕੀ ਹੋਊਗਾ? ते ठंडा होता है। ਕੱਚਾ ਵੀ। हाँ जी ਹਜੇ ਪੈਲ ਵਾਲਾ ਹੋਇਆ ਨਹੀਂ, ਹਜੇ ਕੱਢਦਾ 4 ਦਿਨ। ਅੱਛਾ ਜੀ, ਇਹ ਹੁਣ ਥੋੜਾ ਜਿਹਾ ਖਾ ਕੇ ਦੇਖ ਲੈਂਦੇ ਆ ਜੀ। ਹੂੰ ਤੇ ਅਸੀਂ ਨਾ ਜੀ ਚਾਚੇ ਬੂਟੇ ਨੂੰ ਖਵਾ ਕੇ ਦੇਖਾਂਗੇ, ਕਿਉਂ ਕੋ ਹਬੀ ਆ ਨਬੀ ਜੇ ਹੋਈ। ਨਵੀਂ ਨਵੀਂ ਬਣ ਗਈ ਤੇ ਫਿਰ ਕਿਹੜਾ ਇਹਦੇ। ਹਾਂ ਹੋਰ ਠੀਕ ਆ। ਬਾਅਦ ਚ ਅਸੀਂ ਆਪ ਖਾਵਾਂਗੇ ਜੀ। ਉਹਨੇ ਕਿਹਾ ਬੰਦਾ ਨਾ ਬਗੈਰ ਛਿੱਲਿਆਂ ਕੇਲਾ ਖਾ ਰਿਹਾ ਸੀ। ਹੂੰ ਉਹਨੇ ਕਿਹਾ ਛਿੱਲ ਤਾਂ ਲਿਆ ਕਰੇ ਜਦੋਂ ਪਤਾ ਵਿੱਚ ਕੇਲਾ ਆ ਛਿੱਲਣਾ ਜ਼ਰੂਰ ਆ। ਲਓ ਜੀ, ਅਸੀਂ ਇਹ ਚਾਚੇ ਬੂਟੇ ਨੂੰ ਫਰਮਾਇਸ਼ ਕਰਾਂਗੇ, ਕੱਚਾ ਕੇਲਾ ਇੱਕ ਚੱਕੀ ਮਾਰੋ ਜੀ। ਦੱਸੋ ਜੀ ਕੀ ਬਣਿਆ। ਨਹੀਂ ਹਜੇ ਸਵਾਦ ਨਹੀਂ, ਹਜੇ ਕੱਚਾ ਨਾ, ਕੱਚੇ ਕੇਲੇ ਹਜੇ ਜ਼ਾਇਕਾ ਹੈ ਨਹੀਂ ਵਿੱਚ ਇਹਦੇ। ਨਹੀਂ ਹਜੇ ਜ਼ਾਇਕਾ ਨਹੀਂ। ਹਾਂ ਹਜੇ ਤਾਂ ਗੋਂਗਲੂ ਵਰਗਾ ਮਲੂਮ ਆ। ਹਾਂ ਪਰ ਫਿਰ ਵੀ ਐਡਾ ਮਾੜਾ ਸਵਾਦ ਨਹੀਂ ਹੈ। ਨਹੀਂ ਨਹੀਂ ਐਡਾ ਮਾੜਾ ਨਹੀਂ, ਲੇਕਿਨ ਫਲ ਤਾਂ ਫਲ ਹੀ ਹੈ ਨਾ ਜੀ। ਫਲ ਹਾਂ ਫਲ ਤਾਂ ਫਲ ਆ। ਸੁਭਾਨ ਅੱਲਾ। ਵਾਹ ਚਾਚਾ। ਇਹ ਨਾ ਜੀ ਵੇਖੋ, ਇਹ ਸਾਡਾ ਭਾਈ ਹੈ ਵੱਡੇ, ਹਾਂਜੀ ਹਾਂਜੀ। ਇਹਨਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਹਾਏ ਜਿਨ੍ਹਾਂ ਨੇ ਸਾਰੀਆਂ ਅੱਲਾ ਦੀਆਂ ਨੇਮਤਾਂ ਸਾਡੇ ਘਰ ਹੀ ਬਣਾ ਕੇ ਰੱਖੀਆਂ ਨੇ ਬੜੀ ਮੁਸ਼ਕਿਲ ਦੇ ਨਾਲ। ਕੀ ਬਾਤ ਹੈ, ਬੜੀ ਗੱਲ ਹੈ ਜੀ ਇਹ ਵੀ। ਹਾਂਜੀ ਮੈਂ ਨਾ ਜੀ ਇਹ ਗੱਲ ਕਰਦਾ ਹੁੰਨਾ ਜੀ ਜੀ ਵੀ ਰੁੱਖ ਮਾਪਿਆਂ ਵਰਗੇ। ਜੀ ਬਿਲਕੁਲ ਉਹ ਤਾਂ ਕਰੀਦੀ ਆ ਵੀ ਜਿਹੜਾ ਮਾਂ ਪਿਓ ਰੁੱਖ ਲਾ ਕੇ ਜਾਵੇ ਨਾ, ਹਾਂਜੀ ਉਹ ਰੁੱਖ ਵੀ ਮਾਂ ਪਿਓ ਵਰਗਾ ਹੀ ਜੀ ਹੁੰਦਾ। ਬਿਲਕੁਲ। ਹਾਂਜੀ ਮਾਸ਼ਾਅੱਲਾ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਹਾਂਜੀ। ਤੇ ਸਾਨੂੰ ਬੜੀ ਅੱਛੀ ਲੱਗਦੀ ਵੀ ਤੁਹਾਡੀ ਚਾਚੇ ਇਕਬਾਲ ਤੋਂ ਬਾਅਦ ਗੱਲ। ਜੀ ਜਦੋਂ ਤੁਸੀਂ ਇਹ ਕੇਲੇ ਖਵਾਇਆ ਕਰੋਗੇ, ਆੜੂ ਖਾਓਗੇ, ਅਨਾਰ ਖਾਓਗੇ, ਤੁਹਾਨੂੰ ਚਾਚਾ ਇਕਬਾਲ ਯਾਦ ਆ। ਹਾਂ, ਸਾਨੂੰ ਬੜੀਆਂ ਦੀਆਂ ਯਾਦਾਂ ਆਣਗੀਆਂ। ਕੀ ਬਾਤ। ਇਹਨਾਂ ਦੀਆਂ ਬੜੀਆਂ ਮਿਹਰਬਾਨੀਆਂ ਨੇ ਜੀ, ਹਾਂਜੀ, ਬੜੇ ਸ਼ੁਕਰਗੁਜ਼ਾਰ ਆ ਇਹਨਾਂ ਅੱਲਾ ਦੇ ਇਹਨਾਂ ਨੂੰ ਸਿਹਤ ਕਿ ਦੇਵੇ। ਸਾਰੀਆਂ ਸਹੂਲਤਾਂ ਇਹਨੂੰ ਸਾਡੇ ਵਾਸਤੇ ਮੁਸ਼ਕਿਲ ਵਕਤ 'ਚ ਇਹਨਾਂ ਘਰ ਹੀ ਬਣਾ ਕੇ ਰੱਖੀਆਂ। ਵਾਹ ਵਾਹ, ਜਿਉਂਦੇ ਰਹੋ। ਅੱਲਾ ਸਿਹਤ ਤੰਦਰੁਸਤੀ ਦੇਵੇ ਚਾਚੇ ਇਕਬਾਲ ਨੂੰ। ਚਾਚਾ ਇਕਬਾਲ ਜ਼ਿੰਦਾਬਾਦ। 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 ਤੇ ਹੁਣ ਇੱਥੇ ਤਾਜ ਖਲੋਤੇ ਆ ਧੁੱਪ 'ਚ, ਹਾਂ ਕਿਤੇ ਛਾਵੇਂ ਚਲੀ ਗਈ ਦਬ ਲਈ। ਦਿਲ ਬੜਾ ਰਾਜ਼ੀ ਹੋਇਆ ਇਸ ਜੂ ਦੇ ਵਿੱਚ ਆ ਕੇ ਹਾਂਜੀ। ਵੀ ਯਾਰ ਸਾਡਾ ਨਸੂੜਾ ਜਿਹੜਾ ਹੈ ਨਾ, ਸਾਡਾ ਲਸੂੜਾ, ਇਹ ਸਾਡੇ ਪੰਜਾਬ ਦਾ ਰੁੱਖ ਆ। ਹਾਂਜੀ ਹਾਂਜੀ ਇਹ ਹਾਂਜੀ, ਇਹ ਸਾਡੀ ਰਹਿਤਲ ਬਹਿਤਲ ਸਾਡਾ ਵਿਰਸਾ ਇਹ। ਤੇ ਚਲੋ ਇਸ ਜੂ ਨੇ ਸਾਂਭਿਆ ਹੈ। ਮੈਨੂੰ ਬਹੁਤ ਹੀ ਇਸ ਗੱਲ ਦੀ ਖੁਸ਼ੀ ਹੋਈ ਹੈ ਵੀ ਜਿਹੜਾ ਸਾਡੇ ਵਾਲੇ ਪਾਸੇ ਲਸੂੜੇ ਦੇ ਪੱਤਿਆਂ ਦੇ ਉੱਤੇ ਨਿਸ਼ਾਨ ਬਣ ਕੇ ਇੱਕ ਬਿਮਾਰੀ ਆਈ ਸੀ ਤੇ ਉਹ ਲਸੂੜੇ ਖਤਮ ਹੋਏ, ਵਿੱਚੋਂ ਵੀ ਪੱਤਿਆਂ ਤੇ ਨਿਸ਼ਾਨ ਵੀ ਬਣੇ। ਪਰ ਮਾਸ਼ਾਅੱਲਾ ਆ ਜਿਹੜਾ ਲਸੂੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਵੀ ਰਾਵੀ ਦੇ ਮੋੜ ਦੇ ਉੱਤੇ, ਇਹਦੇ ਪੱਤੇ ਸਾਫ਼ ਸੁਥਰੇ ਆ, ਇਹਦੇ ਪੱਤਿਆਂ ਨੂੰ ਬਿਮਾਰੀ ਕੋਈ ਨਹੀਂ। ਹਾਂ, ਤੇ ਇਹ ਅੱਲਾ ਕਰੇ ਲੰਬੀ ਉਮਰ ਪਾ। ਹਾਂਜੀ, ਨਵਾਂ ਬੂਟਾ ਤੰਦਰੁਸਤ ਆ, ਫਲ ਵੀ ਤੰਦਰੁਸਤ ਆ। ਹਜੇ ਫਲ ਤੰਦਰੁਸਤ ਆ। ਫਲ ਵੀ ਤੰਦਰੁਸਤ ਆ। ਬਹੁਤ ਭਰੇ ਹੋਏ। ਹਾਂਜੀ ਉਸਮਾਨ ਸਾਹਿਬ, ਤੁਸੀਂ ਨਾ ਜੀ ਇੱਕ ਵਾਰੀ ਸਾਡੇ ਲਾਗੇ ਆਇਓ ਜੀ। ਸੁਭਾਨ ਅੱਲਾ। ਹਾਂਜੀ, ਉਹ ਜਿੱਦਾਂ ਕਿਸੇ ਸਖੀ ਕੋਲੋਂ ਬੰਦਾ ਨਹੀਂ ਖੈਰ ਮੰਗਦਾ, ਹਾਂਜੀ ਹਾਂਜੀ ਇਦਾਂ ਸਖੀ ਬੂਟਾ ਜੀ। ਸਖੀ। ਤੇ ਉਹ ਕਹਿੰਦਾ ਵੀ ਤੂੰ ਝੋਲੀ ਕਰ ਥਲੇ, ਦੇਖੇ ਨਾ ਕਿਦਾਂ। ਭਰਿਆ ਪਿਆ ਜੀ। ਹਾਂ ਮਾਸ਼ਾਅੱਲਾ, ਫਲ ਦੇਖ ਕਿਦਾਂ ਲੱਗਾ ਬੂਟੇ ਨੂੰ।
ਤੇ ਤੂੰ ਦੇਖ ਇਸ ਬੂਟੇ ਦੀ ਗੋਡੀ ਕੋਈ ਨਹੀਂ ਕਰਦਾ, ਇਸ ਬੂਟੇ ਨੂੰ ਪਾਣੀ ਕੋਈ ਨਹੀਂ ਲਾਂਦਾ। ਹਾਂਜੀ ਹੈ ਜੀ, ਸੁਭਾਨ ਅੱਲਾਹ। ਦੇਖ ਨਾ ਪੱਤੇ, ਵਾਹ ਵਾਹ ਵਾਹ। ਆ ਇੱਥੋਂ ਦਿਖਾਓ ਜੀ। ਫਿਰ ਅੰਜਮ ਜਿਹੜੀ ਇਹਦੀ ਲੱਕੜ ਸੀ ਨਾ, ਹਾਂਜੀ ਫਲ ਤਾਂ ਫਲ ਰਹਿ ਗਿਆ ਨਾ, ਫਲ ਵੀ ਬੜੀ ਬਿਹਤਰੀਨ ਚੀਜ਼ ਸੀ। ਅੱਛਾ ਜੀ। ਇਹਦਾ ਜਿਹੜੀ ਸੀ ਨਾ ਜੀ ਲੱਕੜੀ, ਹਾਂਜੀ ਲੱਕੜੀ ਬੜੇ ਕੰਮ ਦੀ ਸੀਗੀ। ਉਦੋਂ ਹਰ ਬੰਦੇ ਕੋਲ ਹਲ ਸੀ, ਪਜਾਲੀਆਂ ਸੀ, ਢੱਗੇ ਸੀ, ਜ਼ਿਮੀਦਾਰਾ ਸੀ ਢੱਗੇ ਦਾ। ਅੱਛਾ। ਉਦੋਂ ਇਹਦੀ ਲੱਕੜ ਦਾ ਜੂੜਾ ਬਣਾਉਂਦੇ ਸੀ, ਪਜਾਲੀ ਬਣਾਉਂਦੇ ਸੀ। ਸਭ ਤੋਂ ਜ਼ਿਆਦਾ ਇਹ ਲੱਕੜ ਇਸਤੇਮਾਲ ਹੁੰਦੀ ਸੀ ਲਸੂੜੇ ਲਸੂੜੇ ਦੀ। ਵਾਹ ਵਾਹ ਵਾਹ। ਇਹ ਹੌਲੀ ਹੁੰਦੀ ਆ ਜੀ ਦੂਈਆਂ ਲੱਕੜਾਂ ਨਾਲੋਂ ਨਾ। ਅੱਛਾ, ਇਹ ਲੱਕੜ ਦਾ ਵਜ਼ਨ ਘੱਟ ਆ, ਹੌਲੀ ਹੁੰਦੀ ਸੁੱਕ ਕੇ। ਮਾਸ਼ਾਅੱਲਾ। ਤੇ ਇਸ ਵਾਸਤੇ ਫਿਰ ਇਹ ਕੁੱਲੇ ਨੂੰ ਢੱਗਿਆਂ ਦੇ ਨੂੰ ਕੁਛ ਨਹੀਂ ਸੀ ਲੱਕੜੀ ਇਹ ਕਹਿੰਦੀ। ਔਰ ਜਿੰਨੇ ਵੀ ਪਜਾਲੀਆਂ ਬਣਾਉਂਦੇ ਸੀ ਜਾਂ ਜੂੜੇ ਬਣਾਉਂਦੇ ਸੀ ਨਾ ਲੋਕ ਜ਼ਿਮੀਦਾਰ, ਉਹ ਸਾਰੇ ਇਹਦੀ ਲੱਕੜ ਦਾ ਬਣਾਉਂਦੇ ਸੀ। ਇੰਨੇ ਕੰਮ ਦੀ ਇਹ ਲੱਕੜ ਸੀ ਜੀ। ਦੇਖੋ ਜੀ ਚਾਚੇ ਬੂਟੇ ਨੇ ਫਿਰ ਤੁਹਾਨੂੰ ਪਤਾ ਗੱਲ ਵੱਡੀ ਕਰਨੀ ਹੁੰਦੀ। ਹੁਣ ਦੇਖੋ ਕਿੱਡੀ ਪਤਾ ਦੀ ਪੱਕੀ ਗੱਲ ਕੀਤੀ, ਪੱਕੀ ਵੀ ਅਸੀਂ ਇਹਦੇ ਫਲ ਦੀ ਗੱਲ ਕਰ ਰਹੇ ਹਾਂ ਤੇ ਚਾਚੇ ਨੇ ਇਹਦੀ ਲੱਕੜ ਦੀ ਗੱਲ ਕੀਤੀ ਹੈ ਵੀ ਏਡੀ। ਮੈਂ ਗੱਲ ਕਰਦਾ ਸੀ ਵੀ ਇਸ ਬੂਟੇ ਦੀ ਗੋਡੀ ਕੋਈ ਨਹੀਂ ਕਰਦਾ, ਕੋਈ ਨਹੀਂ ਗੋਡੀ ਇਹਨੂੰ ਪਾਣੀ ਕੋਈ ਨਹੀਂ ਲਾਂਦਾ, ਤੇ ਤੂੰ ਤੰਦਰੁਸਤੀ ਦੇਖ ਲੈ ਇਸ ਬੂਟੇ ਦੀ। ਹਾਂ ਹਾਂਜੀ, ਇਹ ਥੱਲਿਓ ਨਵੀਂ ਲੈ ਰਿਹਾ ਨਾ ਜ਼ਮੀਨ ਚੋਂ। ਨਾ ਅੱਲਾਹ ਰੱਬ ਇੱਜ਼ਤ ਆਪਣੀਆਂ ਚੀਜ਼ਾਂ ਦੀ ਕਿਸ ਤਰ੍ਹਾਂ ਹਿਫਾਜ਼ਤ ਕਰਦਾ ਹੈ। ਵੇਖੋ ਕੋਈ ਪਾਣੀ ਨਹੀਂ ਹੈ, ਸਾਰਾ ਕਚਰਾ ਜਿਹਾ ਪਿਆ ਹੋਇਆ ਹੈ, ਤੇ ਇਹਦੀ ਜ਼ਰੂਰਤ पूरी कौन करता पे? अल्लाह पाक करता पे। कितना सरसब्ज़, कितना खूबसूरत है माशाल्लाह। अगर दिल राजी होंदा पे इहदे पत्ते वेख के कोई बीमारी नहीं, एक मैं आखना कि 1% नहीं बीमार नहीं माशाल्लाह। अल्लाह इन्हू हालांकि कोई पानी नहीं आख्या कि सड़िया नहीं, पानी दी वजह तो पत्ते दा रंग नहीं चेंज कीता, लेकिन अल्लाह ताला उनकी जरूरत पूरी कर करती। और उस दौर च सारिया दरख्तां नालों अजकल हुण अंब दा अचार ज़्यादा चल रहा, लेकिन उस दौर च लसूड़े दा अचार ज़्यादा चलदा सी। उस दौर च ना जी लसूड़े का अचार ज़्यादा चलता सी। सब दरख्तां नालों जिन्ने भी बाकी अचार सी ना, सारियां तो ज़्यादा अचार लोग जिहड़ा ना वो लसूड़े का बनाते सी। अच्छा हाँ जी। तो ये हजे होर 10 दिनों तक ये अचार वाला होना है। जदों ये कोई 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 दाना पीला होना ना, पकण दे आना, ते जेड़े कच्चे दाने होने ना, फिर वो दाने ये जेड़े तैयार होने ने अचार वास्ते। हजे ज़्यादा कच्चा है, देखो ना जी, हजे जेड़ा ना ये देखो हजे ज़्यादा कच्चा, ये हजे अचार वाला बन देखो हजे चीड़ बहुत ज़्यादा है। देखो हरी चीड़ आ, कच्ची है हजे। हाँ जी, पूरे 72 ते नहीं, हजे ये घट तो घट 10 दिन होर कटदा जी। 10 दिनों तो बाद फिर ये जेड़ा ना अचार वाला बनेगा जी। हाँ जी, तो ये बड़े काम दी सी, लकड़ भी फल भी, बस हुण दरख्त रह ही नहीं ना। उन्हें क्या वो गल्लां रहियां ना बातां रहियां, ना वो बंदे रह ना वो देश रह। हाँ गल तो आप होगी ना जी। हुण वो हल भी नहीं रह, वो बंदे भी नहीं रह, ढग्गे नहीं रहे, वो जिमीदारा नहीं रहा, तो कदर भी यदी घट गई। सारा बस टेक्नोलॉजी का सिस्टम निज़ाम आया पे यार, जो चीज़ां खत्म हो गई, खत्म हो गई। लेकिन कुछ भी इस इलाके दे विचों अपनी पुरानी सकाफत जिंदा कीते लोग हाँ जी है हजे भी। मैं कह जी ਉਹ ਜਿਹੜਾ ਅਸਲ ਮਾਲਕ ਆ ਨਾ ਜੀ, ਸਾਰੀਆਂ ਸ਼ਾਨਾਂ ਉਹਦੀਆਂ। ਹੁਣ ਆ ਲਸੂੜਾ ਇਹਨੂੰ ਗੋਡੀ ਪਾਣੀ ਕੋਈ ਨਹੀਂ ਕਰ ਰਿਹਾ, ਇਹਦੀ ਰਾਖੀ ਕੋਈ ਨਹੀਂ ਕਰ ਰਿਹਾ, ਇਹਦੇ ਤੇ ਦਵਾਈ ਦਾਰੂ ਕਿਸੇ ਨੇ ਨਹੀਂ ਕੀਤਾ। ਬਿਲਕੁਲ। ਤੇ ਉਹ ਸੋਹਣੇ ਨੇ ਇਹਨੂੰ ਬਿਮਾਰੀ ਤੋਂ ਬਚਾਇਆ, ਤੇ ਇਦਾਂ ਸਾਨੂੰ ਮੌਕੇ ਤਾਂ ਹਜੇ ਵੀ ਦੇ ਰਿਹਾ ਵੀ ਬਚ ਜਾਓ, ਆਪਣੀ ਪੁਰਾਣੀ ਛਾਵਾਂ ਅਸਲ ਕੁਦਰਤ ਦੇ ਲਾਗੇ ਆ ਜਾਓ, ਦੇਸੀ ਛਾਵਾਂ। ਤੇ ਅਸੀਂ ਅੱਜ ਲਸੂੜੇ ਨੂੰ ਲੱਭਦੇ ਕਿੱਥੇ ਤੱਕ ਪਹੁੰਚੇ ਆ। ਤੇ ਰਾਹ ਦੇ ਵਿੱਚ ਇੱਕ ਹੋਰ ਬੂਟਾ ਆਇਆ ਸੀ, ਤੁਹਾਨੂੰ ਇਹ ਵਿਖਾਇਆ। ਹੁਣ ਅਸੀਂ ਤੁਹਾਨੂੰ ਜਿਹੜਾ ਬੂਟਾ ਵਿਖਾਣਾ ਨਾ ਲਸੂੜੇ ਦਾ, ਉਹ ਬੂਟਾ ਨਹੀਂ, ਉਹ ਇੱਕ ਦਾਸਤਾਨ। ਉਹ ਕੀ ਦਾਸਤਾਨ ਆ, ਉਹ ਜੋੜੀ ਤੁੰਬੇ ਵਾਲਾ ਕਿੱਦਾਂ ਸੁਣਾਉਂਦਾ, ਆਓ ਚਲੀਏ। ਇਹ ਲਸੂੜਾ ਨਹੀਂ ਜਿਹੜਾ ਤੁਹਾਨੂੰ ਅਸੀਂ ਵਿਖਾਣ ਲੱਗੇ ਆ, ਇਹ ਕੱਲਾ ਰੁੱਖ ਨਹੀਂ, ਇਹ ਇੱਕ ਗਵਾਹ ਜਿਹੜਾ 100 ਸਾਲਾ ਪੂਰੀ ਸਦੀ ਦਾ ਗਵਾਹ, 100 ਸਾਲ ਪੁਰਾਣਾ ਰੁੱਖ ਆ ਜਿਹੜਾ ਤੁਹਾਨੂੰ ਅਸੀਂ ਇਸ ਟਾਈਮ ਵਿਖਾਣ ਲੱਗੇ ਆ। ਇਹ ਗਵਾਹ ਤੁਹਾਨੂੰ ਪੇਸ਼ ਕਰਨ ਲੱਗੇ ਆ। ਗਵਾਹ ਪੇਸ਼ ਕੀਤਾ ਜਾਵੇ ਜੀ, ਵਿਖਾਇਆ ਜਾਵੇ ਵੀ ਇਹ 100 ਸਾਲ ਪੁਰਾਣਾ ਕਿੰਨੀਆਂ ਗੱਲਾਂ ਦਾ ਇਹ ਗਵਾਹ। 100 ਸਦੀਆਂ ਜਿਹੜੀਆਂ ਨਾ, ਉਹ ਇੱਕ ਸਦੀ ਜਿਹੜੀ ਆ ਉਹ ਨੰਗੀ ਆ ਇਹਦੀ ਅੱਖਾਂ ਦੇ ਸਾਹਮਣੇ। ਇਸ ਲਸੂੜੇ ਨੇ ਵੇਖੀ, ਇਸ ਲਸੂੜੇ ਦੀ ਇੱਥੇ ਬਜ਼ੁਰਗਾਂ ਤੋਂ ਪੁੱਛਿਆ, ਹੋਰ ਬੰਦਿਆਂ ਤੋਂ। ਸਾਡੇ ਕੋਲ ਇਸ ਟਾਈਮ ਸਾਡੇ ਭਰਾ ਇਬਨ ਹਸਨ ਖਲੋਤੇ ਆ, ਇਹ ਤੁਹਾਨੂੰ ਦੱਸਦੇ ਆ ਵੀ ਇਹ ਲਸੂੜੇ ਦੀ ਕੀ ਦਾਸਤਾਨ ਹੈ। अंजुम भाई, इस लसूड़े ने बड़े लोगों दी यादां वाबस्ता ने। कितने लोग जेड़े ने इस टाइम दुनिया छड़ के चले गए, जेड़े इस लसूड़े दे हेठ अपना कुछ टाइम बह के इस लसूड़े दी छां ते गुजार के गए। ਅਸੀਂ ਸੁਣਿਆ ਕਿ 1982 ਦੇ ਵਿੱਚ ਇਹ ਹਸਪੀਟਲ ਬਣਿਆ ਹੀ, 1982 ਦੇ ਵਿੱਚ। ਉਸ ਤੋਂ ਪਹਿਲੇ ਸਾਡੇ ਵੱਡੇ ਸੁਣਾਉਂਦੇ ਨੇ ਗੱਲਾਂ ਬਈ ਇਹ ਜ਼ਮੀਨਾਂ ਉਸੇ ਕਾਸ਼ਤ ਕੋਈ ਨਹੀਂ ਹੁੰਦੀਆਂ, ਖਾਲੀ ਜ਼ਮੀਨਾਂ ਹੁੰਦੀਆਂ। ਇਹ ਸਾਰੀ ਬਾਹਰ ਆਈ, ਇੱਥੇ ਤੱਲਾ ਤੁੱਲਾ ਗਾਹ ਮਾਲ ਲਾਏ ਹੋਣੇ ਤੇ ਇੱਥੇ ਚਰਾਣੇ, ਕਿਉਂਕਿ ਇੱਥੇ ਸੁੰਝ ਹੁੰਦੀ
ਹੁੰਦੀ ਹੈ ਮੁੜ ਇਸ ਲਸੂੜੇ ਦੇ ਹੇਠ ਨਾ ਉਹਨਾਂ ਬਾਣਾ ਆਰਾਮ ਕਰਨਾ ਦੁਪਹਿਰਾਂ ਦੇ ਟਾਈਮ ਮੇਰੇ ਹਿਸਾਬ ਨਾਲ ਕਮ ਅਜ਼ ਕਮ 100 ਸਾਲ ਇੰਦੀ ਜਾਂ 100 ਸਾਲ ਤੋਂ ਉੱਤੇ ਵੀ ਹੋ ਸਕਦੀ ਹੈ ਕਿਉਂਕਿ ਤੁਸੀਂ ਦੀ ਹਾਲਤ ਵੇਖੋ ਜਿਸ ਤਰ੍ਹਾਂ ਇੱਕ ਬੁਢਾਪੇ ਦੇ ਵਿੱਚ ਜਾ ਕੇ ਬੰਦੇ ਦੇ 100 ਸਾਲ ਉਮਰ ਹੁੰਦੀ ਤੇ ਜਰੀਆਂ ਆਉਂਦੀਆਂ ਨੇ ਕਮਜ਼ੋਰ ਹੁੰਦੀ ਤਬੀਅਤ ਹੁੰਦੀ ਹੈ ਇਹ ਲਸੂੜਾ ਤੁਹਾਨੂੰ ਖੁਦ ਦੱਸੀ ਕਿ ਮੇਰੀ ਉਮਰ ਕਿਤਨੀ ਹੈ ਉਹ ਦੱਸਦੇ ਨੇ ਕਿ ਉਸ ਟਾਈਮ ਹੀ ਅਸੀਂ ਇਹਨੂੰ ਐਡਾ ਹੀ ਵੇਖਦੇ ਆ ਲੇਕਿਨ ਇਸ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਖਿਦਮਤ ਕੀਤੀ ਉਹ ਕਿਸ ਤਰ੍ਹਾਂ ਕਿ ਆਪਣੇ ਫਲ ਨਾਲ ਆਪਣੀ ਛਾਂ ਨਾਲ ਫਲ ਨਾਲ ਛਾਂ ਨਾਲ ਲੋਕਾਂ ਨੂੰ ਬੜਾ ਇਸ ਫਾਇਦਾ ਦਿੱਤਾ ਕਿਉਂਕਿ ਦਰਖਤ ਵਾਕਈ ਮਾਂ ਪਿਓ ਹੁੰਦੇ ਨੇ ਇਨਸਾਨ ਕੀ ਬਾਤ ਹੈ ਇਬਨ ਹਸਨ ਨੇ ਦੱਸਿਆ ਵੀ ਇਹ ਰੁੱਖ ਆਮ ਬੰਦੇ ਵਾਸਤੇ ਤਾਂ ਇੱਕ ਬੁੱਢਾ ਰੁੱਖ ਆ ਤੇ ਇਹਦੇ ਤੇ ਉਹ ਹੁਸਨ ਵੀ ਨਹੀਂ ਰਿਹਾ ਹੈ ਉਹ ਛਾਂ ਨਹੀਂ ਰਹੀ ਪਰ ਕਹਿੰਦਾ ਵੀ ਕਿਸੇ ਵਾਸਤੇ ਇਹ ਪੂਰੀ ਜ਼ਿੰਦਗੀ ਦੀ ਦਾਸਤਾਨ ਬੰਦੇ ਤਾਂ ਇੱਕ ਪਾਸੇ ਰਹਿ ਗਏ ਤੁਸੀਂ ਇਧਰੋਂ ਆ ਕੇ ਵਿਖਾਓ ਅੱਜ ਵੀ ਇਹਦੇ ਤੇ ਤੋਤੇ ਰਹਿੰਦੇ ਆ ਉਹ ਖੁੱਡਾਂ ਬਣਾਈਆਂ ਤੋਤਿਆਂ ਨੇ ਇਸ ਪਾਸੇ ਜੀ ਤੇ ਉਹ ਤੋਤਿਆਂ ਦਾ ਘਰ ਆ ਜਿਹੜਾ ਘਰ ਆ ਨਾ ਉਹ ਆਪਦਾ ਘਰ ਤਾਂ ਹਰ ਕਿਸੇ ਨੂੰ ਪਿਆਰਾ ਹੁੰਦਾ ਜਿਹੜੇ ਚਿੜੀਆਂ ਤੋਤਿਆਂ ਨੇ ਘਰ ਬਣਾਇਆ ਨਾ ਉਹਨਾਂ ਨੂੰ ਕੋਈ ਪੁੱਛੇ ਇਸ ਲਸੂੜੇ ਦੀ ਕਦਰ ਵੀ ਇੱਕ ਤਾਂ ਉਹਨਾਂ ਨੂੰ ਇੱਥੋਂ ਰਿਜ਼ਕ ਮਿਲ ਰਿਹਾ ਇਸੇ ਲਸੂੜੇ ਤੋਂ ਤੇ ਉੱਤੋਂ ਰਹਿائش ਮਿਲੀ ਹੈ ਜਿੱਥੇ ਰੋਟੀ ਤੇ ਰਹਿائش ਮਿਲ ਜੇ ਨਾ ਤੇ ਉਸ ਤੋਂ ਗਾਂ ਤਾਂ ਨਿਮਤ ਹੀ ਕੋਈ ਨਹੀਂ ਅੱਛਾ ਇੱਥੇ ਵੀ ਦੇਖੋ ਥਾਂ ਦੇ ਉੱਤੇ ਚਿੜੀਆਂ ਤੋਤੇ ਰਹਿੰਦੇ ਜੀ ਗਾਲਿਬ ਨੇ ਹਸਨ ਨੇ ਕੀਤੀ ਹੈ ਵੀ ਇਹਦਾ ਬੁਢਾਪਾ ਨਾ ਇਹ ਬੋਲ ਕੇ ਦੱਸ ਰਿਹਾ ਇਸ ਪਾਸੇ ਵੇਖੋ ਜੋ ਮੈਂ ਕਿਹਾ ਬੁਢਾਪੇ ਦੇ ਅਸਰ ਹੈ ਵੇਖੋ ਆ ਕੇ ਤੁਸੀਂ ਅੱਛਾ ਜਿਸ ਤਰ੍ਹਾਂ ਕਿ ਬੰਦਾ 100 ਸਾਲ ਦੀ ਉਮਰ ਦੇ ਵਿੱਚ ਜਾਂਦਾ ਹੈ ਉਹਦਾ ਚਿਹਰਾ ਦੱਸਦਾ ਹੈ ਕਿ ਕਿਤਨਾ ਇਹਦੇ ਤੇ ਬੁਢਾਪਾ ਆ ਗਿਆ ਇਹ ਵੇਖ ਲੋ ਕਿ ਹੁੰਦੀ ਹੈ ਸਾਰੀਆਂ ਜਿਹੜੀਆਂ ਮੋਢੇ ਦੱਸ ਰਿਹਾ ਹੈ ਕਿ ਕਿਤਨਾ ਪੁਰਾਣਾ ਦਰਖਤ ਹੈ ਵੇਖ ਲੋ ਸਾਰਾ ਖਾਲੀ ਹੋਇਆ ਪਿਆ ਤੇ ਲੇਕਿਨ ਇਹ ਪਰਵਰਦਿਗਾਰ ਦੀ ਉਹ ਮਿਹਰਬਾਨੀ ਕਿ ਜਨ ਤੱਕ ਖੜੋਤੋ ਹੈ ਹਾਲਾਂਕਿ ਇਹਦੀ ਉਮੀਦ ਨਹੀਂ ਹੈ ਕਿ ਇਸ ਤਰ੍ਹਾਂ ਉਹ ਬਈ ਇਹ ਖਲੋ ਰਾਸੀ ਆਪਣੇ ਪੈਰਾਂ ਤੇ ਵੇਖ ਲੋ ਬਿਲਕੁਲ ਖਸਤਾ ਹੋਇਆ ਪਿਆ ਮੱਟੀ ਬਣਿਆ ਪਿਆ ਵੇਖ ਮੱਟੀ ਬਣੀ ਇਹਨੂੰ ਜੀ ਕੋਈ ਦਵਾਈ ਨਹੀਂ ਲੱਗ ਸਕਦੀ ਵੀ ਇਹ ਇਹ ਹੁਣ ਖਤਮ ਹੋ ਗਿਆ ਅੰਜੁਮ ਭਾਈ ਇਹ ਤਾਂ ਬਸ ਪਰਵਰਦਿਗਾਰ ਦੀ ਰਹਿਮਤ ਨਾਲ ਫਜ਼ਲ ਨਾਲ ਹੀ ਖਲੋਤਾ ਹੈ ਬੇਸ਼ੱਕ ਜਿਤਨੀ ਇਹ ਕਹਿੰਦੀ ਉਮਰ ਹੋ ਗਈ ਹੈ ਨਾ ਇਹ ਵੇਖ ਲੋ ਕਿ ਸਾਰੀ ਮੱਟੀ ਬਣਿਆ ਪਿਆ ਸਾਰੀ ਮੱਟੀ ਬਣੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਇੱਕ ਵਾਰੀ ਸਾਡੀ ਮੰਨੋ ਤੇ ਸਹੀ ਇਹਨੂੰ ਦਵਾਈ ਹੈ ਜੀ ਇੱਕ ਆ ਜਿਹੜੀ ਸਿਉਂਖ ਦੀ ਨਾ ਸੀਵੀ ਦੀ ਦਵਾਈ ਹੁੰਦੀ ਉਹ ਤੁਸੀਂ ਕਰਾਓ ਜੀ ਇਹਨੂੰ ਉਹ ਕਰਾ ਛੱਡਨੇ ਆ ਖਬਰੇ ਵੱਧ ਜੇ ਉਮਰ ਠੀਕ ਇਹ ਤੁਸੀਂ ਲਾਜ਼ਮੀ ਕਰਨੇ ਇਹ ਦੇਖੋ ਫਲ ਹਜੇ ਵੀ ਕਿਵੇਂ ਕਹਿ ਆ ਤਾਂ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਇਹਦਾ ਅਚਾਰ ਇਤਨਾ ਜ਼ਬਰਦਸਤ ਬਣਦਾ ਹੈ ਕਿ ਮੈਂ ਆਖਣਾ ਕਿ ਇਹ ਜਿਹੜੇ ਹੁਣ ਆਪਾਂ ਸਾਰੇ ਲਸੂੜੇ ਵੇਖਿਆ ਨੌਜਵਾਨ ਉਹ ਤੇ ਇਹਦੇ ਸਾਹਮਣੇ ਕੁਝ ਵੀ ਨਹੀਂ ਨਾ ਅਚਾਰ ਖਰਾਬ ਹੁੰਦਾ ਹੈ ਅਚਾਰ ਦੇ ਟੇਸਟ ਕਿਉਂਕਿ ਪਰਵਰਦਿਗਾਰ ਦੀ ਇੱਕ ਫਜ਼ਲ ਹੁੰਦਾ ਹੈ ਕਿ ਇਹਨਾਂ ਨਿਮਤਾਂ ਦੇ ਅੱਲਾਹ ਤਾਲਾ ਜ਼ਾਇਕੇ ਰੱਖਦਾ ਹੈ ਇਹਦੇ ਜ਼ਾਇਕਾ ਬਹੁਤ ਪੁਰਾਣੇ ਲਸੂੜੇ ਦਾ ਅਚਾਰ ਬੜਾ ਲੋਕ ਸ਼ੌਕ ਨਾਲ ਤਿਆਰ ਕਰਦੇ ਨੇ ਸਿਆਣੇ ਕਹਿੰਦੇ ਆ ਵੀ ਜਿਹੜਾ ਪੁਰਾਣਾ ਸ਼ਹਿਦ ਤੇ ਪੁਰਾਣਾ ਲਸੂੜਾ ਇਹ ਖਾਣ ਵਾਲਾ ਜਾ ਕੇ ਬਣਦਾ ਜਿੰਨਾ ਲਸੂੜਾ ਪੁਰਾਣਾ ਹੋਊਗਾ ਓਨਾ ਅਚਾਰ ਚੰਗਾ ਦੇਰ ਪਾ ਹੋਊਗਾ ਤੇ ਉਹ ਇਬਨ ਹਸਨ ਦੱਸ ਰਿਹਾ ਵੀ ਇਹ ਅਚਾਰ ਪਾਉਂਦਾ ਰਹਿੰਦਾ ਨਾ ਉਹ ਕਹਿੰਦਾ ਲਵੇ ਲਸੂੜਿਆਂ ਦਾ ਜਿਹੜਾ ਅਚਾਰ ਆ ਨਾ ਉਹ ਇਹਦੇ ਅੱਗੇ ਕੁਝ ਵੀ ਨਹੀਂ ਬਿਲਕੁਲ ਕੁਝ ਵੀ ਨਹੀਂ ਤੇ ਅਸੀਂ ਨਾ ਜੀ ਇਹ ਤੁਹਾਨੂੰ ਫਰਮਾਇਸ਼ ਕਰਾਂਗੇ ਇਬਨ ਹਸਨ ਕਿ ਇਹ ਇਸ ਟਾਈਮ ਤਾਂ ਪੂਰੇ 72 ਤੇ ਹਜੇ ਨਹੀਂ ਆਇਆ ਹੈ ਹਜੇ ਨਹੀਂ ਇਹ ਤਕਰੀਬਨ ਕੋਈ 20 ਦੇ ਲੱਗਣੇ ਨੇ 15-20 ਦਿਨ 15-20 ਦਿਨਾਂ ਬਾਅਦ ਨਾ ਜੀ ਸਾਨੂੰ ਤੁਸੀਂ ਇਸ ਲਸੂੜੇ ਤੋਂ ਚਾਹੇ ਸੇਰ ਦੇ ਦਿਓ ਜੀ ਆ ਕਿਲੋ ਵੀ ਇਸ ਤੁਸੀਂ ਸਾਨੂੰ ਲਸੂੜੇ ਤੋਂ ਇਨਸ਼ਾਅੱਲਾ ਜਨਾਬ ਤੁਹਾਡੇ ਕੋਲ ਪਹੁੰਚੋ ਸਰ ਸੇਰ ਕੀ ਬੋਰਾ ਤੁਹਾਡੇ ਕੋਲ ਪਹੁੰਚੋ ਸਰ ਹਾਂਜੀ ਇਨਸ਼ਾਅੱਲਾ ਇਹ ਤੁੜਵਾਲ ਇਸਾਂ ਇੱਕ ਬਸ ਥੋੜੇ ਤਿਆਰ ਹੋ ਲਵੇਂ ਤੇ ਇਹਦਾ ਤੁਸੀਂ ਅਚਾਰ ਖਾ ਕੇ ਚੈੱਕ ਕਰਨਾ ਹਾਂ ਖਾਵਾਂਗੇ ਇਨਸ਼ਾਅੱਲਾ ਮੈਂ ਆਖਣਾ ਕਿ ਮਜ਼ਾ ਦੇਸੀ ਪੜਾਉਣ ਦੀ ਵੀ ਲੋੜ ਕੋਈ ਨਹੀਂ ਤੁਸੀਂ ਸਾਨੂੰ ਸਿਰਫ ਜਿਹੜਾ ਨਾ ਜੋ ਤਿਆਰ ਹੋਵੇ ਫੋਨ ਕਰ ਦਿਆ ਜੀ ਅਸੀਂ ਆ ਕੇ ਨਹੀਂ ਮੋੜਾ ਨਹੀਂ ਤੁਹਾਨੂੰ ਅਸੀਂ ਨਹੀਂ ਇਸ ਵਾਸਤੇ ਨਹੀਂ ਅਸੀਂ ਖੁਦ ਅਪੜਸਾ ਇਨਸ਼ਾਅੱਲਾ ਅੱਛਾ ਜੀ ਆ ਦੇਖ ਰਹੇ ਆ ਤੁਸੀਂ ਆ ਗੈਲਰੀ ਦਾ ਘਰ ਗੈਲਰੀ ਦੀ ਹੁੰਦੀ ਆ ਵੀ ਇਹ ਆਦਤ ਆ ਵੀ ਉਹ ਇੱਥੋਂ ਨਾ ਟਾਕੀਆਂ ਟੁਕੀਆਂ ਇਕੱਠੀਆਂ ਕਰਕੇ ਕਾਕੰਡਾ ਤੇ ਊੜਾ ਜੂੜਾ ਜਿਹਾ ਬਣਾ ਲੈਂਦੀ ਆ ਗੈਲਰੀ ਨੇ ਘਰ ਬਣਾਇਆ ਤੇ ਇਹ ਮੌਸਮ ਆ ਇਸ ਟਾਈਮ ਇਹਦੇ ਵਿੱਚ ਬੱਚੇ ਵੀ ਹੋਣੇ ਗੈਲਰੀ ਦੇ ਬੱਚੇ ਵਾਹ ਲਸੂੜਿਆ ਬੁੱਢਾ ਲਸੂੜਾ ਤੇ ਅੱਜ ਵੀ ਚਾਚਾ ਬੂਟਾ ਇਸ ਟਾਈਮ ਕਿਤਨੇ ਨੂੰ ਇਸ ਪਰਵਰਿਸ਼ ਦਿੱਤੀ ਕਿਤਨੇ ਦਾ ਖਿਆਲ ਰੱਖ ਲਿਆ ਇਹ ਸਾਹਮਣੇ ਪਰਿੰਦੇ ਸ਼ਾਮ ਹੁਣ ਆਵਣ ਵਾਲੇ ਨੇ ਇਹਨਾਂ ਗੌਂਸਲੇ ਦੇ ਵਿੱਚ ਜਿਹੜੇ ਮੋਰੇ ਬਣੇ ਹੋਣ ਨਾ ਇਹ ਇਹਨਾਂ ਦੇ ਘਰ ਨੇ ਇਹਨਾਂ ਵਿੱਚ ਇਹਨਾਂ ਰਾਤ ਗੁਜ਼ਾਰਨੀ ਹੈ ਬਸ ਹੁਣ ਆਵਣ ਇੱਥੇ ਮੈਂ ਵੇਖਦਾ ਪਿਆ ਉੱਲੂ ਰਹਿੰਦੇ ਨੇ ਇਸ ਵਿੱਚ ਉਸ ਵਿੱਚ ਤੋਤੇ ਚਿੜੀਆਂ ਅੱਛਾ ਕੀ ਬਾਤ ਲਾਲੀਆਂ ਵੀ ਆਏ ਹੁਣ ਬਲਕਿ ਪੂਰੀ ਕਲੋਨੀ ਇੱਥੋਂ ਲਾਲੀਆਂ ਵੀ ਆਏ ਇੱਥੋਂ ਨਿਕਲ ਕੇ ਗਈ ਹੈ ਵੇਂਦੇ ਪਏ ਉਸੇ ਜਿਵੇਂ ਆਪਾਂ ਆਏ ਨਾ ਆਏ ਇੱਥੋਂ ਨਿਕਲ ਕੇ ਤੇ ਉਹ ਲਾਲੀਆਂ ਵੀ ਉਸਮਾਨ ਸਾਹਿਬ ਸਹੀ ਕਿਹਾ ਤੁਸੀਂ ਇਹ ਕਲੋਨੀ ਹੈ ਹਾਂ ਇੱਥੇ ਰਹਿائش ਵੀ ਮਿਲਦੀ ਹੈ ਰੋਟੀ ਵੀ ਮਿਲਦੀ ਹੈ ਇਹ ਕਲੋਨੀ ਹੈ ਜੀ ਚਾਚਾ ਕੋਈ ਬੰਦਾ ਜਾਵੇ ਨਾ ਕਿਸੇ ਥਾਂ ਤੇ ਉਹ ਸਾਰਿਆਂ ਤੋਂ ਪਹਿਲਾਂ ਪੁੱਛਦੇ ਆ ਵੀ ਰਹਿائش ਤੇ ਰੋਟੀ ਦਵੋਗੇ ਜਦੋਂ ਕਹਿੰਦੇ ਨਾ ਵੀ ਰਹਿائش ਤੇ ਰੋਟੀ ਉਹਦਾ ਤਾਂ ਬਸ ਫਿਰ ਰੌਲਾ ਹੀ ਕੋਈ ਨਹੀਂ ਰਹਿائش ਰੋਟੀ ਲੱਭ ਜਾ ਹੋਰ ਤੇ ਫਿਰ ਰੌਲਾ ਹੀ ਮੁੱਕ ਗਿਆ ਤੇ ਰੋਟੀ ਮਿਲਦੀ ਕੀ ਬਾਤ ਹੈ ਅਲਵੀ ਸਾਹਿਬ ਨੇ ਨਾ ਹਾਂਜੀ ਹੈ ਸ਼ੇਰ ਉਰਦੂ ਦਾ ਪਰ ਗੱਲ ਐਸੀ ਹੈ ਕਿ ਕਮਾਲ ਆ ਉਹਨਾਂ ਨੇ ਕਿਹਾ ਅਜ਼ੀਜ਼ਾਨ ਗਰਾਮੀ
टहनियों से समर जितना भी चाहो तोड़ लेना, वाह मगर इतनी गुजारिश है हमारी दरख्तों को सलामत छोड़ देना। सलामत छोड़। मैंने कहा, वाह, फल खाओ, ਵਾਹ 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 फल खाओ जिन्ना खाना, पर रुख ना वड्डियो। ਵਾਹ ਵਾਹ ਬਾਤ ਸਮਾ ਹੈ, ਜ਼ਿੰਦਾਬਾਦ। ਵਾਹ, ਰਾਤਾ ਤੁਸੀਂ ਨਾ ਵਾਹ। ਜੀ ਜਿਹੜੀਆਂ ਕਿਆ ਗੱਲਾਂ ਬਾਤ ਹੈ ਸਾਡੇ ਜੀ। ਕੋਲ ਇੰਨੀ ਦੇਰ ਚ ਨਹੀਂ ਹੋਈਆਂ ਹਾਂ। ਤੁਸੀਂ 2 ਮਿੰਟ ਹੀ ਕਰ 2 ਮਿੰਟ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀ ਨਾ ਜੀ, ਅੱਜ ਸਾਡਾ ਪ੍ਰੋਗਰਾਮ ਸੀ ਲਸੂੜਿਆਂ ਤੇ। ਹਾਂਜੀ ਲਸੂੜੇ ਵੀ ਤੁਹਾਨੂੰ ਦਿਖਾਏ, ਦੂਸਰੇ ਫੜਾਂ ਵਾਲੇ ਦਰਖਤ ਵੀ ਤੁਹਾਨੂੰ ਅੱਜ ਅਸੀਂ ਦਿਖਾਏ ਨੇ। ਤੇ ਲਸੂੜਾ ਉਹ ਚੀਜ਼ ਆ ਵੀ ਜਿਹਨੂੰ ਅੱਜ ਤੱਕ ਸਾਡੇ ਪੁਰਾਣੇ ਸਿਆਣੇ ਲੋਕ ਜਿਹੜੇ ਨਾ ਲੱਭ ਕੇ ਇਹਦਾ ਅਚਾਰ ਪਾਉਂਦੇ ਸੀਗੇ। ਇਹਦੀ ਲੱਕੜ ਕੀਮਤੀ ਸੀ, ਇਹਦਾ ਫਲ ਕੀਮਤੀ ਸੀ। ਤੇ ਅੱਜ ਅਸੀਂ ਇਸ ਵਾਸਤੇ ਯਾਦ ਤਾਜ਼ਾ ਕੀਤੀ ਆ ਕਿ ਬੜੀ ਮੁੱਦਤ ਹੋ ਗਈ ਕਿ ਮੁੱਦਤ ਤੋਂ ਬਾਅਦ ਅਸੀਂ ਅੱਜ ਇਹ ਲਸੂੜਾ ਦਰਖਤ ਜਿਹੜਾ ਅਸੀਂ ਦੇਖਿਆ ਔਰ ਅਸੀਂ ਇਹਦੀ ਮਗਰ ਆ ਗਏ ਹਾਂ ਔਰ ਅਸੀਂ ਸਪੈਸ਼ਲ ਇਹਨੂੰ ਲੱਭ ਕੇ ਤੁਹਾਨੂੰ ਦਿਖਾਉਣ ਲੱਗੇ ਹਾਂ। ਇਹ ਹੁਣ ਆਮ ਦਰਖਤ ਨਹੀਂ ਰਹਿ ਗਿਆ, ਜਿੱਦਾਂ ਦੂਏ ਦਰਖਤ ਨੇ ਨਾ, ਇਹ ਆਮ ਦਰਖਤ ਨਹੀਂ ਰਹਿ ਗਿਆ। ਇਹ ਤੁਹਾਨੂੰ ਹਰ ਜਗ੍ਹਾ ਤੇ ਹੁਣ ਨਹੀਂ ਮਿਲੇਗਾ। ਕੋਈ ਦੌਰ ਇਹ ਸੀ ਕਿ ਇਹ ਹਰ ਜਗ੍ਹਾ ਤੇ ਦਰਖਤ ਮਿਲਦਾ ਸੀ, ਹਰ ਮਰੱਬੇ 'ਚ ਮਿਲਦਾ ਸੀ, ਹਰ ਘਰ 'ਚ ਮਿਲਦਾ ਸੀ, ਲੇਕਿਨ ਉਹ ਦੌਰ ਚਲਾ ਗਿਆ। ਜਿੱਦਾਂ ਜਿੱਦਾਂ ਉਹ ਹਲ ਪਜਾਲੀਆਂ, ਉਹ ਜ਼ਿਮੀਂਦਾਰਾ ਖਤਮ ਹੋਇਆ, ਉਦਾਂ ਇਹ ਜਿਹੜਾ ਦਰਖਤ ਸੀ ਇਹ ਵੀ ਖਤਮ ਹੋ ਗਿਆ। ਉਦੋਂ ਇਸ ਦਰਖਤ ਦੀ ਕਦਰ ਸੀ, ਹੁਣ ਇਸ ਦਰਖਤ ਦੀ ਕਦਰ ਨਹੀਂ ਰਹੀ। ਤੇ ਅਸੀਂ ਅੱਜ ਤੁਹਾਨੂੰ ਨਵੇਂ ਦਰਖਤ ਵੀ ਦਿਖਾਏ ਆ ਜੀ ਲਸੂੜੇ ਦੇ, ਤੇ ਪੁਰਾਣੇ ਦਰਖਤ ਵੀ ਦਿਖਾਏ ਆ। ਇਹ ਜਿਹੜਾ ਦਰਖਤ ਹੈ ਹੁਣ ਤੁਹਾਨੂੰ ਅਸੀਂ ਦਿਖਾਇਆ, ਇਹ ਘੱਟ ਤੋਂ ਘੱਟ 100 ਸਾਲ ਇਹਦੀ ਉਮਰ ਆ, ਦੱਸ ਰਿਹਾ ਸਿਆਣੇ ਵੀ 100 ਤੋਂ ਵੀ ਹੋ ਸਕਦਾ ਜ਼ਿਆਦਾ ਹੀ ਹੋਵੇ ਜੀ। ਤੇ ਇੱਥੇ ਅਸੀਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈ ਲੈਣੀ ਆ ਜੀ। ਤੇ ਹੁਣ ਸਰੋਇਆ ਸਾਹਿਬ ਦੱਸੋ ਜੀ ਜਿਹੜੀ ਚਾਚਾ ਬੂਟਾ ਹਾਂਜੀ ਇਹ ਲੱਕੜੀ ਵਾਲੀ ਗੱਲ ਤਾਂ ਸਾਡੇ ਵਾਸਤੇ ਤੂੰ ਸਾਨੂੰ ਦੱਸੀ ਵੀ ਇਹਦਾ ਕੀ ਬਣਦਾ ਕੀ ਬਣਦਾ ਸੀ, ਸਿਆਣਾ ਹਾਂਜੀ, ਬੰਦਾ ਹਾਂਜੀ। ਹੋਵੇ ਨਾਲ ਤੇ ਉਹਦਾ ਇਹ ਫਾਇਦਾ ਹੁੰਦਾ। ਹਾਂਜੀ ਤੇ ਚਾਚਾ ਮੈਂ 2 ਸਾਡੇ ਵਾਲੇ ਪਾਸੇ ਲਸੂੜਿਆਂ ਨੂੰ ਪੱਤਿਆਂ ਨੂੰ ਬਿਮਾਰੀ ਆਈ ਤੋਂ ਘਟਦੇ ਚਲੇ ਗਏ। ਹਾਂਜੀ, 2 ਹਾਂਜੀ। ਲਸੂੜੇ ਨਾ ਜੀ ਅਸੀਂ ਸਿੰਧ ਤੋਂ ਮੰਗਾਏ ਜੀ। ਅੱਛਾ ਸਿੰਧ ਦੇ ਵਿੱਚ ਜਿੱਥੇ ਬੈਠੇ ਨਾ ਸਾਡੇ ਪੰਜਾਬੀ ਵੀ ਬੈਠੇ ਆ ਸਿੰਧ ਹਾਂਜੀ 'ਚ। ਹਾਂਜੀ ਉਹਨਾਂ ਨੇ ਤੋਹਫਾ ਭੇਜਿਆ 2 ਲਸੂੜੇ, ਅੱਛਾ ਤੇ ਉਹ 2 ਲਸੂੜੇ ਮੈਂ ਲਾਇਆ, ਉਹ ਰੱਬ ਖੈਰ ਸੁੱਖ ਰੱਖੇ ਏਡੇ ਏਡੇ ਹੋ ਗਏ ਹਾਂਜੀ ਹਾਂਜੀ ਤੇ ਬਿਮਾਰੀ ਤੋਂ ਬਚੇ ਬਚੇ ਹੋਏ ਆ। ਆ, ਮੈਂ ਗੱਲ ਕਰਦਾ ਇਹ ਵੀ ਤੁਸੀਂ ਲਾਓ ਆਪਣੇ ਮਰਬਿਆਂ 'ਚ ਹਾਂਜੀ ਹਾਂਜੀ ਦੇਸੀ ਲਸੂੜਾ ਲਾਓ, ਹੁੰਦਾ ਕੋਈ ਨਹੀਂ। ਇੱਕ ਜੇ ਕੋਈ ਬਿਮਾਰੀ ਹੋਈ ਕਿਸੇ ਨੂੰ ਦਿਖਾ ਕੇ ਤੇ ਬੰਦਾ ਦਵਾਈ ਦਾਰੂ ਦੇ ਦਿੰਦਾ, ਉਹਨੂੰ ਸਪਰੇਅ ਆ ਜਾਂਦੀ ਉਹਦੀ। ਆ ਜਾਂਦੀ ਸਪਰੇ। ਜਿੱਦਾਂ ਵੀ ਉਹਨੂੰ ਆ ਨਾ ਤੁਸੀਂ ਹਾਂਜੀ, ਲਸੂੜੇ ਦੁਬਾਰਾ ਉਦਾਂ ਹਰ ਮਰੱਬੇ ਦੇ ਵਿੱਚ ਲਸੂੜਾ ਹੋਵੇ, ਹਾਂਜੀ, ਹਰ ਹਾਂਜੀ। ਬੰਦਾ ਅਚਾਰ ਪਾਵੇ, ਹਰ ਬੰਦੇ ਤੱਕ ਅਚਾਰ ਪਹੁੰਚੇ। ਇਹਦੇ ਫਾਇਦੇ ਬੜੇ ਆ। ਹਾਂਜੀ ਹਾਂਜੀ ਤੇ ਦੁਆਵਾਂ 'ਚ ਯਾਦ ਰੱਖਿਓ। ਤੁਸੀਂ ਕਹੋਗੇ ਵੀ ਅੱਜ ਸਾਨੂੰ ਲਸੂੜਾ, ਬਸ ਇਹ ਸਾਨੂੰ ਨਾ ਇੱਕ ਮਨ ਦੇ ਵਿੱਚ ਸੀ ਵੀ ਯਾਰ ਇਹ ਲਸੂੜਾ ਆਪ ਵੀ ਦੇਖਣਾ, ਹਾਂ, ਤੁਹਾਡੇ ਤੱਕ ਵੀ ਪਹੁੰਚਾਉਣਾ, ਬੰਦਿਆਂ ਨੂੰ ਚੇਤੇ ਕਰਾ ਦਈਏ ਚੇਤੇ ਕਰਾ ਵੀ ਦਈਏ। ਇਸ ਟਾਈਮ ਲਸੂੜੇ ਦੇ ਅਚਾਰ ਪੈਣ ਦਾ ਟਾਈਮ ਆ। ਹਾਂਜੀ, ਜੇ ਹਾਂਜੀ। ਕਿਸੇ ਨੇ ਕਿਸੇ ਕੋ ਪਵਾਉਣਾ ਜਾਂ ਕਿਸੇ ਨੇ ਆਪ ਪਾਣਾ ਤੇ ਉਹ ਟਾਈਮ ਆ, ਪਾ ਲਓ, ਪਾ ਲਓ। ਫਿਰ ਲੇਟ ਹੋ ਜਾਣਾ। ਹਾਂਜੀ। ਜਿਉਂਦੇ ਵਾਸਤੇ ਰਹੋ, ਰੱਬ ਤੁਹਾਨੂੰ ਤੰਦਰੁਸਤੀ ਰੱਖੇ ਜੀ। ਤੇ ਅਸੀਂ ਅਖੀਰ ਦੇ ਉੱਤੇ ਸ਼ੁਕਰਗੁਜ਼ਾਰ ਆਪਣੇ ਭਰਾ ਇਬਨ ਹਸਨ ਦੇ। ਜਨਾਬ ਬੜੀ ਮਿਹਰਬਾਨੀ ਤੁਹਾਡੀ ਸਰ। ਮਿਹਰਬਾਨੀ ਹਾਂ, ਕਿ ਨਹੀਂ, ਤੁਸੀਂ ਆਪਣਾ ਤੁਹਾਡੀ ਕੀਮਤੀ ਮਿਹਰਬਾਨੀ। ਵਕਤ ਕੱਢ ਕੇ ਤੇ ਸਾਡੇ ਕੋਲ ਆਏ ਹੋ ਤੇ ਲੋਕਾਂ ਦੇ ਅੰਦਰ ਇੱਕ ਅਹਿਸਾਸ ਪੈਦਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹਾਂਜੀ ਹੈ ਹਾਂਜੀ ਕਿ ਪਰਵਰਦੀਗਾਰ ਦੀ ਤਰਫ ਬੜਾ ਇੱਕ ਨਾਯਾਬ ਤੋਹਫਾ ਹੈ। ਹਾਂਜੀ।